ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ, ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਜੀਤ ਸਿੰਘ, ਹਰਜੋਤ ਸਿੰਘ ਖਾਲਸਾ ਜੀ ਸੈਨੋ ਦੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 1 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਚੇਂਜਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ। ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਤੁਸੀਂ ਇਹਨਾਂ ਦੇ ਕੋਲੋਂ ਹਾਸਿਲ ਕਰ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਹੈਲਪ ਕਰਦੇ ਨੇ। 4082722500 ਦੇ ਉੱਤੇ ਕਾਲ ਕਰ ਸਕਦੇ ਹੋ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕੀਆਣਾ 4159090503। ਮਨਜੀਤ ਸਿੰਘ ਕੁਲਾਰ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਰ ਐਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਕੌਰ ਬਾਸੀ ਐਲ ਗਰੋਵ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਿਓਲ ਫਰੈਸਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਗ੍ਰੀਸ ਦੇ ਵਿੱਚ ਇੱਕ ਬਹੁਤ ਹੀ ਦਰਦਨਾਕ ਦੁਰਘਟਨਾ ਵਾਪਰੀ ਆ, ਜਿਹਦੇ ਵਿੱਚ ਦੋ ਟ੍ਰੇਨਸ, ਇੱਕ ਪੈਸੇਂਜਰ ਟ੍ਰੇਨ ਸੀ, ਇੱਕ ਫਰੇਟ ਟ੍ਰੇਨ ਸੀ, ਦੋਨੋਂ ਹੀ ਆਮੋ ਸਾਹਮਣੇ ਇੱਕ ਦੇ ਨਾਲ ਜਿਹੜੀ ਇੱਕ ਦੂਜੇ ਨਾਲ ਟਕਰਾ ਗਈਆਂ ਤੇ 36 ਜਾਣਿਆਂ ਦੀ ਮੌਤ ਹੋ ਚੁੱਕੀ ਆ ਤੇ 200 ਤੋਂ ਵੱਧ ਲੋਕ ਫੱਟੜ ਹੋ ਚੁੱਕੇ ਹੈਗੇ ਆ। ਕਹਿੰਦੇ ਪਈ ਇਹ ਐਕਸੀਡੈਂਟ ਇੰਨਾ ਖਤਰਨਾਕ ਸੀ, ਬਹੁਤ ਸਾਰੇ ਲੋਕਾਂ ਦੀਆਂ ਜੋ ਬੋਡੀਜ਼ ਆ ਉਹ 150 ਫੁੱਟ ਦੂਰ ਤੱਕ ਚਲੇ ਗਈਆਂ। ਇੱਕ ਜੋ ਟ੍ਰੇਨ ਦਾ ਬਾਕਸ ਸੀ, ਡੱਬਾ ਸੀ, ਉਹਦੇ ਵਿੱਚ ਅੱਗ ਲੱਗਣ ਨਾਲ ਟੈਂਪਰੇਚਰ 2300 ਡਿਗਰੀ ਤੱਕ ਪਹੁੰਚ ਗਿਆ। 380 ਕਿਲੋਮੀਟਰ ਦੂਰ ਵੇਲ ਆਫ ਟੈਂਪੇ, ਇੱਥੇ ਇਹ ਐਥਨਸ ਦਾ ਜੋ ਨਾਰਥ ਆਫ ਐਥਨਸ ਆ, ਉੱਥੇ ਇਹ ਐਕਸੀਡੈਂਟ ਵਾਪਰਿਆ। ਤੇ ਅੱਜ ਗ੍ਰੀਕ ਦੇ ਟਰਾਂਸਪੋਰਟ ਮਿਨਿਸਟਰ ਜੋ ਆ, ਜਿਨ੍ਹਾਂ ਦਾ ਨਾਮ ਕੋਟਸ ਕ੍ਰੈਮਨਲਿਸ ਆ, ਉਹਨਾਂ ਨੇ ਰਿਜ਼ਾਈਨ ਵੀ ਕਰ ਦਿੱਤਾ। ਕਹਿੰਦੇ ਵੀ ਮੇਰੀ ਇਹ ਡਿਊਟੀ ਆ, ਵੀ ਮੇਰੇ ਹੁੰਦੇ ਹੋਏ ਇਹ ਜਿਹੜੀਆਂ ਅਣਿਆਈਆਂ ਮੌਤਾਂ ਹੋ ਗਈਆਂ ਹੈਗੀਆਂ। ਸੋ ਇਹ ਇੱਕ ਕਾਰਨੀਵਲ ਤੋਂ ਆ ਰਹੇ ਸੀ, ਪਹਿਲੀ ਵਾਰੀ ਕਰੋਨਾ ਵਾਇਰਸ ਤੋਂ ਬਾਅਦ ਬਹੁਤ ਵੱਡਾ ਮੇਲਾ ਹੋ ਰਿਹਾ ਸੀ, ਜਿਹਦੇ ਤੋਂ ਲੋਕ ਵਾਪਸ ਆ ਰਹੇ ਸੀ। ਤੇ ਹੁਣ ਇਹ ਪਤਾ ਨਹੀਂ ਚੱਲਿਆ ਵੀ ਕਿਸ ਤਰ੍ਹਾਂ ਜਿਹੜੀ ਇਹ ਸਾਰਾ ਕੁਝ ਵਾਪਰ ਗਿਆ, ਪਰ ਬਹੁਤ ਹੀ ਵੱਡੀ ਜਿਹੜੀ ਦੁਰਘਟਨਾ ਆ ਵਾਪਰੀ ਹੈਗੀ। ਜੀ ਹਰਜੋਤ ਸਿੰਘ ਜੀ, ਇੱਦਾਂ ਦੀਆਂ ਦੁਰਘਟਨਾਵਾਂ ਆਪਾਂ ਦੇਖਦੇ ਰਹੇ ਹਾਂ, ਦਿਲ ਦਹਿਲ ਜਾਂਦਾ ਆ। ਬਹੁਤ ਹੀ ਭਿਆਨਕ ਮੰਜ਼ਰ ਜਿਹੜਾ ਆ ਉੱਥੇ ਆਉਂਦਾ ਆ। ਜਿਹੜੇ ਰਾਹਤ ਕਾਰਜ ਆ ਉਹਨਾਂ ਵਿੱਚ ਬੜੀਆਂ ਮੁਸ਼ਕਿਲਾਂ ਆਉਂਦੀਆਂ ਆ। ਸੜੀਆਂ ਹੋਈਆਂ ਬੋਗੀਆਂ, ਡੱਬਿਆਂ ਦੇ ਵਿੱਚੋਂ ਲਾਸ਼ਾਂ ਕੱਢਣੀਆਂ, ਜਾਂ ਜੇ ਕੋਈ ਬਚਿਆ ਆ ਉਹਨਾਂ ਨੂੰ ਥੱਲੋਂ ਜਿਹੜਾ ਉਹ ਕੱਢਣਾ ਬੜਾ ਔਖਾ ਜਿਹੜਾ ਉਹ ਲੱਗਦਾ। ਸੋ ਕੁੱਲ ਹੁਣ ਤੱਕ 36 ਲੋਕਾਂ ਦੀ ਮੌਤ ਦੀ ਪੁਸ਼ਟੀ ਜਿਹੜੀ ਉਹ ਹੋ ਚੁੱਕੀ ਹੈਗੀ ਆ। ਸੋ ਦੋ ਟ੍ਰੇਨਾਂ ਆਪਸ ਦੇ ਵਿੱਚ ਜਾ ਜਿਹੜੀਆਂ ਉਹ ਟਕਰਾਈਆਂ ਆ। ਤੇ ਮੈਂ ਨਾ ਵੀ ਤਾਂ ਵੀ ਜਿਹੜਾ ਮਿਨਿਸਟਰ ਆ ਉਹ ਜ਼ਿੰਮੇਵਾਰੀ ਲੈ ਕੇ ਅਸਤੀਫਾ ਜਿਹੜਾ ਉਹ ਦੇ ਗਿਆ। ਹਰਜੋਤ ਸਿੰਘ ਜੀ, ਇਹ ਵੀ ਇੱਕ ਉਸ ਦੇ ਲਈ ਚੰਗੀ ਗੱਲ ਆ। ਆਪਾਂ ਦੇਖਦੇ ਹਾਂ ਵੀ ਭਾਰਦੇ ਹੋਏ ਕਿ ਉਦੋਂ ਕਿੰਨੇ ਚਿਰ ਤੱਕ ਉਸ ਨੂੰ ਕਲੀਅਰ ਕਰਨ ਨੂੰ ਜਿਹੜਾ ਉਹ ਵਕਤ ਲੱਗ ਗਿਆ ਸੀ। ਕਈ ਦਿਨ ਜਿਹੜੇ ਇਸ ਦੇ ਵਿੱਚ ਲੱਗ ਜਾਂਦੇ ਆ। ਸੋ ਕਈ ਬੋਗੀਆਂ, ਕਈ ਡੱਬੇ ਜਿਹੜੇ ਆ ਉਹ ਲੀਹੋਂ ਲੱਥ ਗਏ ਸੀਗੇ। ਤੇ ਹੁਣ ਜਿਸ ਹਿਸਾਬ ਦਾ ਮਲਬਾ ਉੱਥੇ ਪਿਆ ਆ, ਉਹਨੂੰ ਕਹਿੰਦੇ ਵੀ ਕੱਢਣਾ ਤੇ ਉਹਦੇ ਵਿੱਚੋਂ ਚੀਜ਼ਾਂ ਨੂੰ ਜਿਹੜਾ ਉਹ ਕੱਢਣਾ ਜਾਂ ਉਸਨੂੰ ਹਟਾਉਣਾ ਕਾਫੀ ਲੰਮਾ ਵਕਤ ਇਸ ਦੇ ਵਿੱਚ
ਲੱਗ ਸਕਦਾ ਆ। ਸੋ 200 ਤੋਂ ਵੱਧ ਲੋਕ ਆ ਜਿਹੜੇ ਬਚਾਅ ਜਿਨ੍ਹਾਂ ਦਾ ਹੋ ਗਿਆ, ਜਾਂ ਜਿਨ੍ਹਾਂ ਨੂੰ ਛੋਟੀਆਂ ਖਰੋਚਾਂ ਜਾਂ ਮਾੜੀਆਂ ਮੋਟੀਆਂ ਸੱਟਾਂ ਜਿਹੜੀਆਂ ਉਹ ਲੱਗੀਆਂ। ਇਸੇ ਦੌਰਾਨ ਜਿਹੜੇ 76 ਲੋਕ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਗਿਆ, ਜਿਨ੍ਹਾਂ 'ਚੋਂ 6 ਜਿਹੜੇ ਇੰਟੈਂਸਿਵ ਕੇਅਰ 'ਚ ICU ਦੇ ਵਿੱਚ ਦੱਸੇ ਜਾਂਦੇ ਹੈਗੇ ਆ। ਸੋ ਦੁਨੀਆ ਭਰ ਤੋਂ ਇਸ ਹਾਦਸੇ ਨੂੰ ਲੈ ਕੇ ਜਿਹੜੀਆਂ ਕੰਡੋਲੈਂਸਿਸ ਜਿਹੜੀਆਂ ਉਹ ਪਹੁੰਚ ਰਹੀਆਂ ਨੇ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਨੂੰ ਵੱਧਦੇ ਜਾਈਏ, ਐਲੈਕਸ ਮਰਡਰ ਟਰਾਇਲ ਆ ਉਸ ਦੇ ਕਲੋਜ਼ਿੰਗ ਆਰਗੂਮੈਂਟ ਚੱਲ ਰਹੇ ਨੇ। ਸੋ ਇਹ ਇੱਕ ਬਹੁਤ ਹੀ ਹਾਈ ਪ੍ਰੋਫਾਈਲ ਮਰਡਰ ਟਰਾਇਲ ਜਿਹੜਾ ਚੱਲਿਆ ਰੀਸੈਂਟਲੀ। ਹਰਜੋਤ ਸਿੰਘ ਜੀ ਨੈਟਫਲਿਕਸ ਨੇ ਵੀ ਇਸ ਦੇ ਉੱਤੇ ਇੱਕ ਆਪਣੀ ਸੀਰੀਜ਼ ਜਿਹੜੀ ਆ ਉਹ ਵੀ ਪੇਸ਼ ਕੀਤੀ ਹੈਗੀ ਆ। ਕਹਿੰਦੇ ਜਿਊਰੀ ਇਸ ਟਾਈਮ ਮੋਸੈਲ ਉੱਥੇ ਟ੍ਰਿਪ ਜਿਹੜੀ ਉਹ ਲਵੇਗੀ ਵੈਡਨਸਡੇ ਨੂੰ। ਅੱਜ ਜਿਹੜੀ ਉੱਥੇ ਉਹਨਾਂ ਨੇ ਜਾਣਾ ਆ, ਜਿਹੜਾ ਕ੍ਰਾਈਮ ਸੀਨ ਆ ਉਹਨਾਂ ਨੂੰ ਉਹ ਵਿਜ਼ਿਟ ਕਰਨ ਜਾ ਰਹੀ ਆ। ਮਰਡਰ ਦੇ ਉੱਤੇ ਇਹ ਦੋਸ਼ ਆ ਵੀ ਉਸਨੇ ਆਪਣੀ ਵਾਈਫ ਮਾਰਗਰੇਟ ਤੇ ਸਭ ਤੋਂ ਛੋਟਾ ਮੁੰਡਾ ਪੌਲ ਉਹਨੂੰ ਆਪਣੀ ਪ੍ਰਾਪਰਟੀ ਦੇ ਉੱਤੇ ਹੀ ਜੂਨ 2021 ਦੇ ਵਿੱਚ ਮਾਰ ਦਿੱਤਾ ਸੀਗਾ। 26 ਦਿਨ ਹੋ ਗਏ ਆ ਇਹ ਟਰਾਇਲ ਜਿਹੜੇ ਆ ਉਸ ਨੂੰ ਚੱਲਦਿਆਂ ਨੂੰ। ਵਿਟਨੈਸਿਸ ਜਿਹੜੇ ਇਸ ਦੇ ਵਿੱਚ ਗਵਾਹ ਸੀਗੇ ਉਹਨਾਂ ਨੇ ਆਪਣੀ ਟੈਸਟੀਮੋਨੀ ਬਿਆਨ ਜਿਹੜੇ ਆ ਅਦਾਲਤ ਵਿੱਚ ਦਰਜ ਕਰਾਏ ਆ। ਕੱਲ੍ਹ ਅਖੀਰਲਾ ਜਿਹੜਾ ਉਹ ਦਿਨ ਸੀਗਾ। ਸੋ ਹੁਣ ਤੱਕ ਸਟੇਟ ਦੇ ਦੁਆਰਾ 6 ਰਿਬਟਲ ਵਿਟਨੈਸਿਸ ਵੀ ਪੇਸ਼ ਕੀਤੇ ਗਏ ਹੈਗੇ ਆ। ਸੋ ਮੈਗੀ ਤੇ ਪੌਲ ਉਸ ਦੀਆਂ ਜਿਹੜੀਆਂ ਵਾਈਫ ਤੇ ਉਹਦਾ ਮੁੰਡਾ ਉਸ ਦੀਆਂ ਅਟੋਪਸੀਜ਼ ਉਹ ਜਿਹੜੀਆਂ ਆ ਹਰਜੋਤ ਸਿੰਘ ਜੀ ਕੰਡਕਟ ਕੀਤੀਆਂ ਗਈਆਂ ਸੀਗੀਆਂ। ਤੇ ਹੁਣ ਦੇਖਿਆ ਜਾ ਰਿਹਾ ਆ ਵੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ। ਸੋ ਡਿਫੈਂਸ ਦੇ ਲੋਕ ਤੇ ਹੋਰ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਉਸ ਨੂੰ ਜਿਹੜਾ ਉਹ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਕਰਦੇ ਆ ਮਰਡੌਕ ਦੇ ਵੱਲੋਂ। ਤੇ ਦੂਜੇ ਜਿਹੜੇ ਸਟੇਟ ਵਾਲੇ ਆ ਉਹ ਇਸ ਨੂੰ ਕਹਿ ਰਹੇ ਆ ਵੀ ਇਸ ਦੇ ਵਿੱਚ ਦੋਸ਼ੀ ਹੈਗਾ ਆ। ਤੇ ਜਿਊਰੀ ਦੇ ਮੋਹਰੇ ਜਿਹੜੇ ਹਰਜੋਤ ਸਿੰਘ ਜੀ ਪੂਰੇ ਸਾਰਾ ਕੁਛ ਜਿਹੜਾ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਗਿਆ ਆ। ਹੁਣ ਇਹ ਦੇਖਣਾ ਹੋਊਗਾ ਵੀ ਕਿੰਨੇ ਸਮੇਂ ਦੇ ਲਈ ਜਿਹੜੀ ਜਿਊਰੀ ਆ ਉਹ ਆਪਸ ਦੇ ਵਿੱਚ ਆਰਗੂਮੈਂਟ ਕਰਦੀ ਆ ਜਾਂ ਆਪਸ ਦੇ ਵਿੱਚ ਸਲਾਹ ਕਰਕੇ ਕੋਈ ਫੈਸਲੇ ਦੇ ਉੱਤੇ ਜਿਹੜਾ ਉਹ ਪਹੁੰਚਦੀ ਹੈਗੀ ਆ। 7 ਜੂਨ 2021 ਨੂੰ ਇਹ ਜਿਹੜੇ 2 ਡਬਲ ਹੋਮਿਸਾਈਡ ਹੋਇਆ ਸੀਗਾ ਤੇ ਐਲੈਕਸ ਮਰਡੌਕ ਦਾ ਜਿਹੜਾ ਇਸ ਦੇ ਵਿੱਚ ਨਾਮ ਆਉਂਦਾ ਸੀਗਾ। ਮੋਟਿਵ ਜਿਹੜੇ ਇਹ ਦੱਸਿਆ ਜਾ ਰਿਹਾ ਆ ਵੀ ਉਹੀ ਇਹਦੇ ਇੱਕ ਇਹੀ ਜਿਹੜਾ ਬੰਦਾ ਕਹਿੰਦੇ ਮੇਨ ਸ਼ਖਸ ਬਣਦਾ ਆ ਵੀ ਜਿਹਦੇ ਕੋਲ ਮੋਟਿਵ ਸੀਗਾ ਜਾਂ ਉਹਦੇ ਕੋਲ ਅਜਿਹੀਆਂ ਚੀਜ਼ਾਂ ਸੀਗੀਆਂ ਤੇ ਵੀ ਇਸ ਨੇ ਕਤਲ ਕੀਤਾ ਹੋਵੇ। ਤੇ ਜਿਸ ਤਰੀਕੇ ਦਾ ਇਹਨੇ ਬਾਅਦ ਚ ਵਿਹਾਰ ਕੀਤਾ ਤੇ ਲੱਗ ਰਿਹਾ ਸੀਗਾ ਵੀ ਕਤਲ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਇਹਨੂੰ ਪਛਤਾਤਾਪ ਜਿਹੜਾ ਹੋ ਰਿਹਾ ਹੋਵੇ, ਗਿਲਟੀ ਕੰਡਕਟ ਜਿਹੜਾ ਇਸ ਦਾ ਆ ਉਸ ਤਰੀਕੇ ਦਾ ਰਿਹਾ ਹੋ ਸਕਦਾ ਹੈ। ਸੋ ਮਹੀਨੇ ਤੋਂ ਵੱਧ ਹੁਣ ਟਰਾਇਲ ਚੱਲਿਆ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਇਸ ਦੇ ਉੱਤੇ ਜਿਹੜੀ ਜਿਊਰੀ ਆ ਉਹ ਫੈਸਲਾ ਸੁਣਾ ਸਕਦੀ ਆ। ਇੱਕ ਵਾਰੀ ਫਿਰ ਅਮਰੀਕਾ ਦੇ ਵਿੱਚ ਇਸ ਜਿਹੜੇ ਕਤਲ ਦੇ ਟਰਾਇਲ ਨੇ ਕਾਫੀ ਜਿਹੜੀਆਂ ਸੁਰਖੀਆਂ ਉਹ ਬਟੋਰੀਆਂ। ਜੀ, ਅਮਰੀਕਾ ਦੇ ਵਿੱਚ ਕਿ ਸੱਚਮੁੱਚ ਹੀ ਟਿਕਟੌਕ ਬੰਦ ਹੋ ਜਾਊਗਾ, ਇਹਦੇ ਸੰਬੰਧ ਦੇ ਵਿੱਚ ਇੱਕ ਬਿੱਲ ਜੋ ਆ ਰਿਹਾ ਹੈਗਾ HR 1153 ਉਹਦੇ ਮੁਤਾਬਕ ਡੈਟਰਿੰਗ ਅਮਰੀਕਾਜ਼ ਟੈਕਨੋਲੋਜੀ ਐਡਵਰਸਰੀਜ਼ ਐਕਟ 35 ਸਾਲ ਪੁਰਾਣਾ ਇੱਕ ਲਾ ਆ USA ਦੇ ਵਿੱਚ ਬਰਮਨ ਅਮੈਂਡਮੈਂਟ ਟੂ IEEPA। ਇਹਦੇ ਵਿੱਚ ਇਹ ਆ ਵੀ ਜਿਹੜੀ US ਦੀ ਗਵਰਨਮੈਂਟ ਆ ਉਹ ਰੀਸਟ੍ਰਿਕਟ ਨਹੀਂ ਕਰ ਸਕਦੀ ਇਨਫੋਰਮੇਸ਼ਨਲ ਮਟੀਰੀਅਲ ਨੂੰ ਫਲੋ ਕਰਨ ਤੋਂ, ਜਿਹਦੇ ਵਿੱਚ ਮੂਵੀਜ਼ ਹੋਣ, ਫੋਟੋਜ਼ ਹੋਣ, ਖਬਰਾਂ ਹੋਣ, ਇਲੈਕਟ੍ਰੋਨਿਕ ਮੀਡੀਆ ਜਾਂ ਹੋਰ ਕੰਟਰੀਜ਼ ਦੇ ਲਈ। ਤੇ ਪਰ US ਦੀ ਗਵਰਨਮੈਂਟ ਕਾਫੀ ਲੰਬੇ ਸਮੇਂ ਤੋਂ ਇਹ ਫਿਕਰਮੰਦ ਆ ਵੀ ਜੋ ਟਿਕਟੌਕ ਚਾਈਨਾ ਦੀ ਕੰਪਨੀ ਆ ਉਹ ਜੋ USA ਦੇ ਵਿੱਚ ਜਿਹੜੀ ਉਹਨਾਂ ਦੀ ਮੇਨ ਕੰਪਨੀ ਆ ਉਹਨਾਂ ਤੋਂ ਧੱਕੇ ਦੇ ਨਾਲ ਜਾਂ ਕਿਸੇ ਤਰ੍ਹਾਂ ਜੋ USA ਦਾ ਡਾਟਾ ਆ ਲੋਕਾਂ ਦਾ ਉਹ ਆਪਣੇ ਕੋਲ ਟਰਾਂਸਫਰ ਕਰਵਾ ਸਕਦੀ ਹੈਗੀ ਆ ਕਿਸੇ ਟਾਈਮ ਦੇ ਉੱਤੇ ਵੀ। ਸੋ ਇਹਦੇ ਸੰਬੰਧ ਦੇ ਵਿੱਚ ਫੋਰਨ ਅਫੇਅਰ ਕਮੇਟੀ ਦੇ ਚੇਅਰਮੈਨ ਮਾਈਕਲ ਮੈਕੋਲ ਉਹਨਾਂ ਨੇ ਇਹ ਕਿਹਾ ਆ ਵੀ ਆਪਾਂ ਇਹ ਬਿੱਲ ਲੈ ਕੇ ਆ ਰਹੇ ਆ ਤੇ ਇਹ 'ਚ ਚਾਂਸ ਵੀ ਬਹੁਤ ਸਾਰੇ ਲੱਗ ਰਹੇ ਆ ਵੀ ਇਹ ਬਿੱਲ ਪਾਸ ਹੋ ਜਾਊਗਾ। ਤੇ ਜੇ ਬਿੱਲ ਪਾਸ ਹੋ ਜਾਂਦਾ ਆ ਤੇ ਟਿਕਟੌਕ USA ਦੇ ਵਿੱਚ
ਬੰਦ ਹੋ ਸਕਦੀ ਹੈਗੀ ਆ। ਟਿਕਟੌਕ ਦੇ ਸਪੋਕਸਪਰਸਨ ਬਰੁਕ ਓਵਰਵੈਟਰ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਇਹ ਕਿਹਾ ਵੀ ਇਹ ਜੋ ਤੁਹਾਡਾ ਪ੍ਰਪੋਜ਼ਲ ਆ ਨੈਸ਼ਨਲ ਸਿਕਿਉਰਿਟੀ ਡੀਲ ਵਾਲਾ, ਇਹ ਕਾਫੀ ਲੰਮੇ ਸਮੇਂ ਤੋਂ ਯੂਐਸ ਵਰਕਆਊਟ ਕਰ ਰਿਹਾ ਹੈ, ਇਹਨੂੰ ਫਾਈਨਲਾਈਜ਼ ਕਰੋ, ਕਿਉਂਕਿ ਜੋ ਸਾਡੀ ਕੰਪਨੀ ਹੈਗੀ ਆ ਵੀ ਉਹ ਕਾਫੀ ਇਹਦੇ ਤੇ ਮਨੀ ਜਿਹੜਾ ਸਪੈਂਡ ਕਰ ਚੁੱਕੀ ਹੈਗੀ ਆ। ਅਸੀਂ $1.5 ਬਿਲੀਅਨ ਡੀਪ ਪ੍ਰੋਜੈਕਟ ਦੇ ਵਿੱਚ ਚਲੇ ਜਾਓਗੇ, ਇਹ ਟਿਕਟੌਕ ਦੀ ਜੋ ਕੰਪਨੀ ਆ ਉਹਨਾਂ ਨੇ ਕਿਹਾ ਹੈਗਾ ਆ। ਪਰ ਇਹ ਡਿਬੇਟ ਕਾਫੀ ਲੰਮੀ ਹੈਗੀ ਆ। ਇਹਦੇ ਵਿੱਚ ACLU ਜੋ ਆ ਉਹ ਇਹ ਕਹਿ ਰਹੀ ਆ ਵੀ ਫੀਅਰ ਫॉर ਫ੍ਰੀ ਐਕਸਪ੍ਰੈਸ਼ਨ ਹੈਗਾ ਆ। ਸੋ ਜੇ ਬਿੱਲ ਦੇ ਥਰੂ ਟਿਕਟੌਕ ਬੰਦ ਹੋ ਜਾਂਦੀ, ਕੱਲ ਨੂੰ ਯੂਐਸ ਦੀ ਗਵਰਨਮੈਂਟ ਇੰਡੀਵਿਜੂਅਲ ਯੂਐਸ ਸਿਟੀਜ਼ਨ ਦੇ ਉੱਤੇ ਵੀ ਆ ਸਕਦੀ ਆ ਵੀ ਤੁਸੀਂ ਆਪਣਾ ਕੋਈ ਜਿਹੜਾ ਟਰਾਂਸਫਰ ਪਰਸਨਲ ਡਾਟਾ ਹੋਰ ਕਿਸੇ ਫੋਰਨ ਪਰਸਨ ਦੇ ਕੋਲ ਨਹੀਂ ਟਰਾਂਸਫਰ ਕਰ ਸਕਦੇ ਹੈਗੇ। ਸੋ ਇਹ ਇੱਕ ਵੱਡਾ ਇਸ਼ੂ ਆ। ਪਰ ਜਿਸ ਹਿਸਾਬ ਦੇ ਨਾਲ ਚਾਈਨਾ ਤੇ ਅਮਰੀਕਾ ਦੇ ਰਿਲੇਸ਼ਨ ਚੱਲ ਰਹੇ ਆ, ਸੋ ਲੱਗਦਾ ਆ ਇਹ ਮੈਨੂੰ ਛੇਤੀ ਜਿਹੜਾ ਆ ਟਿਕਟੌਕ ਦੇ ਉੱਤੇ ਵੀ ਜਿਹੜੀ ਆ ਤਲਵਾਰ ਡਿੱਗ ਪਊਗੀ। 30 ਦਿਨ ਦਿੱਤੇ ਗਏ ਨੇ ਫੈਡਰਲ EMPLOYEES ਨੂੰ ਵੀ ਜਿਹੜੀਆਂ ਵੀ ਫੈਡਰਲ ਇਕਵਿਪਮੈਂਟ ਯੂਜ਼ ਕਰਦੇ ਨੇ, ਚਾਹੇ ਉਹਨਾਂ ਨੂੰ ਫੋਨ ਮਿਲਿਆ ਆ, ਚਾਹੇ ਉਹ ਲੈਪਟਾਪ ਆ ਜਾਂ ਕੁਝ ਵੀ ਜਿਹੜੀ ਉਹ ਚੀਜ਼ ਆ, ਉਹਦੇ ਉੱਤੇ ਜਿਹੜਾ ਟਿਕਟੌਕ ਆ ਉਹ ਤੁਸੀਂ ਨਹੀਂ ਵਰਤ ਸਕਦੇ। ਪਰਸਨਲ ਲੈਵਲ ਦੇ ਉੱਤੇ ਤੁਹਾਨੂੰ ਵਰਤਣ ਦੇ ਉੱਤੇ ਕੋਈ ਰੋਕ ਅਜੇ ਨਹੀਂ ਹੈਗੀ। ਮੰਗ ਜਿਹੜੀ ਆ ਟਿਕਟੌਕ ਨੂੰ ਬੈਨ ਕਰਨ ਦੀ ਲੰਮੇ ਚਿਰ ਤੋਂ, ਚਰੋਖੇ ਚਿਰ ਤੋਂ ਜਿਹੜੀ ਉਹ ਚੱਲ ਰਹੀ ਆ। ਇਹ ਪਿਛਲੇ ਜਿਹੜੇ ਰਾਸ਼ਟਰਪਤੀ ਟਰੰਪ ਹੋਣਾ ਦੇ ਟਾਈਮ ਤੋਂ ਜਿਹੜੀ ਚਰਚਾ ਆ ਉਹ ਚੱਲ ਰਹੀ ਸੀਗੀ। ਸੋ ਉਹ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਜਾ ਰਹੀਆਂ ਆ। ਇੱਧਰ ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਵੀ ਫੈਡਰਲ ਸਰਕਾਰ ਨੇ ਫੈਸਲਾ ਜਿਹੜਾ ਉਹ ਲੈ ਲਿਆ ਸੀਗਾ ਵੀ ਉਸ ਨੂੰ ਬੈਨ ਕੀਤਾ ਆ। ਮੁਲਕ ਦੇ ਵਿੱਚ ਕਈ ਸੂਬਿਆਂ ਨੇ ਆਪਣੇ ਪੱਧਰ ਦੇ ਉੱਤੇ ਜਿਹੜੇ ਟਿਕਟੌਕ ਨੂੰ ਸੂਬੇ ਪੱਧਰ ਦੇ ਉੱਤੇ ਬੈਨ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਆ। ਹੁਣ ਕਈ ਸਟੇਟਾਂ ਉਸ ਦੇ ਵਿੱਚ ਸ਼ਾਮਲ ਹੋ ਚੁੱਕੀਆਂ ਆ। ਇੱਥੋਂ ਤੱਕ ਕਿ ਕਾਲਜਿਸ ਨੇ ਆਪਣੇ ਜਿਹੜੇ ਵਾਈਫਾਈ ਨੈਟਵਰਕਸ ਆ, ਇੰਟਰਨੈਟ ਨੈਟਵਰਕਸ ਆ, ਉਹਨਾਂ ਉੱਤੇ ਵੀ ਟਿਕਟੌਕ ਨੂੰ ਰੋਕ ਜਿਹੜੀ ਉਹ ਲਗਾ ਕੇ ਰੱਖੀ ਹੈਗੀ ਆ। ਸੋ ਲੰਮਾ ਚੌੜਾ ਡਿਬੇਟ ਵੀ ਇਸ ਦੇ ਵਿੱਚ ਚੱਲਦਾ ਆ ਰਿਹਾ ਹੈਗਾ ਆ, ਪਰ ਅਜੇ ਵੀ ਕੋਈ ਨਤਾਰਾ ਜਿਹੜਾ ਆ ਉਹ ਨਜ਼ਰ ਨਹੀਂ ਆਉਂਦਾ ਜੀ ਵੀ ਕੀ ਜਿਹੜਾ ਹੋਊਗਾ। ਪਰ ਇਹ ਆ ਵੀ ਫੈਡਰਲ ਸਰਕਾਰ ਨੇ ਤਾਂ ਇਹ ਫੈਸਲਾ ਹਰਜੋਤ ਸਿੰਘ ਜੀ ਲੈ ਹੀ ਲਿਆ ਆ ਵੀ ਫੈਡਰਲ ਇਕਵਿਪਮੈਂਟ ਦੇ ਉੱਤੇ ਜਿਹੜਾ ਟਿਕਟੌਕ ਆ ਉਸ ਦੀ ਵਰਤੋਂ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। FTC ਤੋਂ ਲੈ ਕੇ FCC ਦੇ ਕਮਿਸ਼ਨਰਸ, ਲਾ ਮੇਕਰਸ ਅਤੇ ਆਮ ਸਿਟੀਜ਼ਨਸ ਨੇ ਵੀ ਟਿਕਟੌਕ ਨੂੰ ਬੈਨ ਕਰਨ ਦੀ ਮੰਗ ਜਿਹੜੀ ਉਹ ਚਿਰ ਤੋਂ ਚੱਕੀ ਹੋਈ ਹੈਗੀ ਆ। ਸਭ ਤੋਂ ਪਹਿਲਾਂ ਯੂਰਪੀਅਨ ਕਮਿਸ਼ਨ ਨੇ ਬੈਨ ਕੀਤਾ ਸੀ ਟਿਕਟੌਕ ਦੀ ਐਪ, ਜਿੰਨੀਆਂ ਵੀ ਉੱਥੇ ਦੀਆਂ ਗਵਰਨਮੈਂਟ ਇਸ਼ੂਜ਼ ਡਿਵਾਈਸਿਸ ਹੈਗੀਆਂ, ਕਹਿੰਦੇ ਵੀ ਇਹਦੇ ਵਿੱਚ ਅਨਐਕਸੈਪਟੇਬਲ ਲੈਵਲ ਆਫ ਰਿਸਕ ਹੈਗਾ ਪ੍ਰਾਈਵੇਸੀ ਤੇ ਸਿਕਿਉਰਿਟੀ ਦੇ ਲਈ। ਤੇ ਉਸ ਤੋਂ ਬਾਅਦ ਫਿਰ ਕੈਨੇਡਾ ਨੇ ਫੋਲੋ ਕੀਤਾ ਤੇ ਕੈਨੇਡਾ ਤੋਂ ਹੁਣ ਕੈਨੇਡਾ ਦੇ ਕਈ ਲੀਡਰਸ ਜਿਸ ਤਰ੍ਹਾਂ ਜਗਮੀਤ ਸਿੰਘ ਪ੍ਰਾਈਮ ਮਿਨਿਸਟਰ ਉਹਨੀ ਸਾਰਿਆਂ ਨੇ ਟਿਕਟੌਕ ਦੀ ਐਪ ਡਿਲੀਟ ਕਰਤੀ ਆ। ਤੇ ਹੁਣ ਯੂਐਸ ਦੀ ਗਵਰਨਮੈਂਟ ਨੇ ਵੀ ਕਿਹਾ ਜਿੰਨੇ ਗਵਰਨਮੈਂਟ ਦੇ ਮਹਿਕਮੇ ਆ ਉਹਨਾਂ ਸਾਰਿਆਂ ਦੇ ਵਿੱਚ ਕਿਸੇ ਵੀ ਇਕਵਿਪਮੈਂਟ ਦੇ ਉੱਤੇ ਤੁਸੀਂ ਟਿਕਟੌਕ ਨਹੀਂ ਯੂਜ਼ ਕਰ ਸਕਦੇ। ਤੇ ਅਲਟੀਮੇਟਲੀ ਹੁਣ ਮੈਨੂੰ ਲੱਗਦਾ ਵੀ ਆਮ ਲੋਕਾਂ ਤੇ ਵੀ ਜੇ ਬਿੱਲ ਪਾਸ ਹੋ ਜਾਂਦਾ ਆ ਤੇ ਪ੍ਰੈਜ਼ੀਡੈਂਟ ਸਾਈਨ ਕਰ ਦਿੰਦੇ ਆ ਤੇ ਇਹ ਟਿਕਟੌਕ USA 'ਚ ਬੰਦ ਹੋ ਸਕਦੀ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ। ਜੇ ਹਾਊਸ ਦੇ ਵਿੱਚ ਆ, ਫਿਰ ਉਸ ਤੋਂ ਬਾਅਦ ਸੈਨੇਟ 'ਚ ਜਾਊਗਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਰਾਸ਼ਟਰਪਤੀ ਤੱਕ ਜਿਹੜਾ ਇਸ ਦੀ ਪਹੁੰਚ ਹੋਵੇਗੀ। ਤੇ ਹਰਜੋਤ ਸਿੰਘ ਜੀ, ਕੱਲ ਵੀ ਮੌਸਮ ਕਾਫੀ ਜਿਹੜਾ ਖਰਾਬ ਜਿਹੜਾ ਹੋ ਰਿਹਾ। ਤਕਰੀਬਨ 12 ਘੰਟੇ ਤੱਕ ਮੀਂਹ ਪੈਂਦਾ ਰਿਹਾ ਇੱਧਰ ਸੈਂਟਰਲ ਵੈਲੀ ਦੇ ਵਿੱਚ। ਇਸੇ ਦੌਰਾਨ ਫਰੀਜ਼ ਵਾਰਨਿੰਗਸ ਜਿਹੜੀਆਂ ਆ ਉਹ ਜਾਰੀ ਕਰ ਦਿੱਤੀਆਂ ਗਈਆਂ ਹੈਗੀਆਂ। ਸੋ ਇਹ ਜਿਹੜਾ ਉਹ ਧਿਆਨ ਜਿਹੜਾ ਉਹ ਰੱਖਣ। ਕੱਲ ਨੂੰ ਸਵੇਰੇ ਤੜਕੇ 2 ਵਜੇ ਤੋਂ ਤੇ 9 ਵਜੇ ਤੱਕ ਸਵੇਰ ਦੇ ਉਦੋਂ ਤੱਕ ਜਿਹੜੀ ਫਰੀਜ਼ ਵਾਰਨਿੰਗ ਆ ਉਹ ਰਹੇਗੀ ਲੇਟ ਥਰਸਡੇ ਨਾਈਟ ਤੋਂ। ਸੋ ਬਚਾਅ ਜਿਹੜਾ ਉਹ ਰੱਖਿਓ। ਸੋ ਅੱਜ ਦੀ ਜਿਹੜੀ ਰਾਤ ਆ ਉਹ ਕਾਫੀ ਠੰਡੀ ਜਿਹੜੀ ਉਹ ਰਹਿ ਸਕਦੀ ਆ। ਕਈ ਥਾਵਾਂ ਦੇ ਉੱਤੇ ਜਿਹੜੇ ਰੋਡਸ ਆ ਜਿਹੜੇ ਬੰਦ ਪਏ ਸੀਗੇ ਉਹ ਖੁੱਲ੍ਹਣੇ ਤਾਂ ਜਿਹੜੇ ਉਹ ਜ਼ਰੂਰ ਸ਼ੁਰੂ ਹੋਏ ਨੇ, ਪਰ ਵੈਦਰ ਕੰਡੀਸ਼ਨਸ ਤੇ ਰੋਡ ਕੰਡੀਸ਼ਨਸ ਨੂੰ ਤੁਸੀਂ ਲਗਾਤਾਰ ਚੈੱਕ ਜਿਹੜੇ ਉਹ ਕਰਦੇ ਰਹੋ। ਕੈਲਟ੍ਰਾਂਸ ਦੀ ਵੈਬਸਾਈਟ ਤੋਂ ਜਾਂ ਉਹਨਾਂ ਦੀ ਜਿਹੜੀ ਇੱਕ ਐਪ ਆ ਕੁਇਕ ਮੈਪ ਕਰਕੇ, ਉਸ ਦੇ ਜ਼ਰੀਏ ਤੁਸੀਂ ਰੋਡ ਕੰਡੀਸ਼ਨਸ ਦੀ ਜਿਹੜੀ ਲੇਟੈਸਟ ਜਾਣਕਾਰੀ ਆ ਉਹ ਹਾਸਿਲ ਕਰ ਸਕਦੇ ਹੈਗੇ ਆ। ਸੋ ਕਾਫੀ ਜ਼ਿਆਦਾ ਬਰਫ਼ਬਾਰੀ ਹੋਈ ਆ। ਯੋਸੇਮਿਟੀ ਨੈਸ਼ਨਲ ਪਾਰਕ ਜਿਸ ਨੇ ਅੱਜ ਜਿਹੜਾ ਉਹ ਖੋਲ੍ਹਣਾ ਸੀਗਾ, ਪਰ ਬਰਫ਼ ਇੰਨੀ ਕੁ ਜ਼ਿਆਦਾ ਜਿਹੜੀ ਉੱਥੇ ਪੈ ਚੁੱਕੀ ਆ ਵੀ ਉਹ ਖੋਲ੍ਹਣ ਦੇ ਲਈ ਹੁਣ ਕਹਿੰਦੇ ਵੀ ਕੋਈ ਡੇਟ ਆ ਅਜੇ ਤੱਕ ਮਿੱਥਣ 'ਚ ਨਾਕਾਮਯਾਬ ਹੋ ਗਏ ਨੇ।
ਸੋ ਜਿੰਨੀ ਦੇਰ ਤੱਕ ਥੋੜਾ ਕਲੀਨ ਅਪ ਨਹੀਂ ਹੁੰਦਾ ਜਾਂ ਪਿਘਲਦੀ ਨਹੀਂ ਹੈ ਬਰਫ਼, ਉਨੀ ਦੇਰ ਤੱਕ ਹੁਣ ਇਹਨਾਂ ਨੂੰ ਇੰਤਜ਼ਾਰ ਜਿਹੜਾ ਉਹ ਕਰਨਾ ਪਊਗਾ। ਇਸੇ ਤਰੀਕੇ ਦੇ ਨਾਲ ਟਾਹੋ ਵੱਲ ਨੂੰ ਜਾਂਦਿਆਂ ਨੂੰ 50 ਦੇ ਉੱਤੇ 80 ਦੇ ਉੱਤੇ ਇੱਧਰ ਜਿਹੜੇ ਕਈ ਥਾਵਾਂ ਦੇ ਉੱਤੇ ਭਾਰੀ ਬਰਫ਼ਬਾਰੀ ਦੇ ਕਰਕੇ ਆਉਣ ਜਾਣ ਦੇ ਵਿੱਚ ਕਾਫੀ ਜ਼ਿਆਦਾ ਵਿਘਨ ਪਿਆ ਹੈਗਾ ਆ। ਸੋ ਆਪੋ ਆਪਣੇ ਥਾਵਾਂ ਦੇ ਉੱਤੇ ਨਜ਼ਦੀਕੀ ਜਿੱਧਰੋਂ ਵੀ ਤੁਸੀਂ ਲੰਘਣਾ ਆ, ਰੋਡ ਕੰਡੀਸ਼ਨਸ ਨੂੰ ਪਲੀਜ਼ ਜਿਹੜਾ ਹੈ ਹਾਈਵੇ ਕੰਡੀਸ਼ਨਸ ਨੂੰ ਚੈੱਕ ਕਰਦੇ ਹੋਏ ਹੀ ਜਾਇਓ। ਜੀ ਬਿਲਕੁਲ, ਇਸੇ ਤਰ੍ਹਾਂ ਜੇ ਸਦਰਨ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਉੱਥੇ ਵੀ ਵਿੰਡ ਚਿਲ ਚੱਲ ਰਹੀ ਆ, ਵਾਰਨਿੰਗ ਦਿੱਤੀ ਗਈ ਆ, ਬਹੁਤ ਹੀ ਜ਼ਿਆਦਾ ਠੰਡ ਆ। ਅੱਜ ਕੱਲ ਮਾਰਚ 4 ਤੱਕ ਸੈਂਟਾ ਕਲਾਰੀਟਾ ਵੈਲੀ ਦੇ ਵਿੱਚ 32 ਡਿਗਰੀ ਤੋਂ ਥੱਲੇ ਟੈਂਪਰੇਚਰ ਰਹੂਗਾ। ਲੈਨਕਾਸਟਰ ਦੇ ਵਿੱਚ ਵੀ ਮਾਊਂਟ ਵਿਲਸਨ, ਵੁਡਲੈਂਡ ਹਿਲਸ, ਬਰਬੈਂਕ, ਸੈਨ ਗੈਬਰੀਅਲ, ਪਮੋਨਾ, ਇਹ ਸਾਰੇ ਜੋ ਏਰੀਏ ਆ ਇਹਨਾਂ 'ਚ ਮਾਰਚ 2, ਮਾਰਚ 3, ਮਾਰਚ 4 ਤੱਕ 32 ਡਿਗਰੀ ਤੋਂ ਥੱਲੇ ਟੈਂਪਰੇਚਰ ਰਹੂਗਾ। ਕਈ ਜਗ੍ਹਾ ਦੇ ਉੱਤੇ ਬਿਜਲੀ ਵੀ ਜਾ ਰਹੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਤੁਹਾਡੇ ਸੈਂਟਰਲ ਵੈਲੀ 'ਚ ਵੀ ਗਈ ਆ। ਜੀ ਸੋ ਉਹਦੇ ਸੰਬੰਧ ਦੇ ਵਿੱਚ ਵਾਰਨਿੰਗਸ ਤੇ ਕੁਝ ਸੇਫਟੀ ਟਿਪਸ ਦਿੱਤੀਆਂ ਗਈਆਂ ਆਫੀਸ਼ੀਅਲਸ ਵੱਲੋਂ। ਕਹਿੰਦੇ ਵੀ ਕਾਰਬਨ ਮੋਨੋਆਕਸਾਈਡ ਪੋਇਜ਼ਨਿੰਗ ਤੋਂ ਬਚਣ ਦੇ ਲਈ ਜਨਰੇਟਰ ਵਗੈਰਾ ਜਿਹੜਾ ਆ ਤੁਸੀਂ ਘਰ ਦੇ ਵਿੱਚ ਰੂਮਸ ਦੇ ਵਿੱਚ ਨਾ ਯੂਜ਼ ਕਰੋ। ਹਮੇਸ਼ਾ ਹੀ ਆਊਟਸਾਈਡ ਰੱਖੋ, ਵਿੰਡੋ ਡੋਰ ਤੋਂ, ਵੈਂਟਸ ਤੋਂ ਪਰੇ। ਚਾਰਕੋਲ ਗ੍ਰਿਲ ਵਗੈਰਾ ਜਿਹੜੀ ਕੈਂਪ ਸਟੋਵ ਇਨਡੋਰ ਨਾ ਯੂਜ਼ ਕਰੋ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਮੌਤ ਚਾਰਕੋਲ ਬਰਨ ਦੇ ਨਾਲ ਹੁੰਦੀ ਆ। ਕੈਂਪ ਸਟੋਵ ਜਦੋਂ ਤੁਸੀਂ ਅੰਦਰ ਯੂਜ਼ ਕਰਦੇ ਆ, ਗੈਸ ਸਟੋਵ ਜਾਂ ਓਵਨ ਦੇ ਨਾਲ ਕਦੇ ਆਪਣੇ ਘਰ ਨੂੰ ਗਰਮ ਨਾ ਕਰੋ। ਤੇ ਜੇ ਤੁਹਾਡੀ ਪਾਵਰ ਲਾਈਨ ਡਾਊਨ ਆ ਤਾਂ 911 ਕਾਲ ਕਰੋ। ਡੈਮੇਜ ਇਲੈਕਟ੍ਰਿਕ ਲਾਈਨ ਨੂੰ ਟੱਚ ਕਰਨ ਦੀ ਕੋਸ਼ਿਸ਼ ਨਾ ਕਰੋ। ਕੈਂਡਲਸ ਵਗੈਰਾ ਯੂਜ਼ ਨਾ ਕਰੋ, ਫਲੈਸ਼ ਲਾਈਟ ਨੂੰ ਯੂਜ਼ ਕਰੋ, ਕਿਉਂਕਿ ਅੱਗ ਲੱਗ ਸਕਦੀ ਹੈਗੀ ਆ। ਬੱਚਿਆਂ ਤੋਂ ਕੈਂਡਲਸ ਦੂਰ ਰੱਖੋ ਤੇ ਬੈਕਅਪ ਪਾਵਰ ਰੱਖੋ। ਜੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਇਲੈਕਟ੍ਰਿਸਿਟੀ ਚਾਹੀਦੀ ਮੈਡੀਕਲ ਡਿਵਾਈਸ ਦੇ ਲਈ, ਬਹੁਤ ਸਾਰੇ ਹੁੰਦੇ ਆ ਜਿਨ੍ਹਾਂ ਨੇ ਕੋਈ ਮੈਡੀਕਲ ਡਿਵਾਈਸ ਚਾਹੀਦੀ ਆ, ਕੋਈ ਬਜ਼ੁਰਗ ਆ, ਬਿਮਾਰ ਆ, ਤੇ ਉਹਨਾਂ ਨੂੰ ਬੈਕਅਪ ਪਾਵਰ ਰੱਖਣੀ ਚਾਹੀਦੀ ਹੈਗੀ ਆ। ਤੇ ਬਲੈਂਕਟਸ ਵਗੈਰਾ ਐਡੀਸ਼ਨਲ ਗਰਮ ਹੋਣ ਦੇ ਲਈ ਰੱਖੋ, ਕਿਉਂਕਿ ਬਿਜਲੀ ਵਾਰ-ਵਾਰ ਜਾ ਰਹੀ ਹੈਗੀ ਆ ਹਾਈਪੋਥਰਮੀਆ ਤੋਂ ਬਚਣ ਦੇ ਲਈ। ਤੇ ਨੇਬਰਸ ਨੂੰ, ਆਪਣੇ ਗੁਆਂਢੀਆਂ ਨੂੰ ਬਿਲਕੁਲ ਚੈੱਕ ਕਰੋ। 2-4 ਜਿਹੜੇ ਤੁਹਾਡੇ ਖੱਬੇ ਸੱਜੇ ਫਰੰਟ ਤੇ ਹੈਗੇ ਆ, ਡੋਰ ਵਗੈਰਾ ਖੜਕਾ ਕੇ, ਕਿਉਂਕਿ ਬਹੁਤ ਜਗ੍ਹਾ ਇਕੱਲੇ ਬਜ਼ੁਰਗ ਹੀ ਰਹਿੰਦੇ ਹੁੰਦੇ ਹੈਗੇ ਆ ਜਾਂ ਕੋਈ ਬਾਹਰ ਗਿਆ ਆ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਜ਼ਰੂਰਤ ਤਾਂ ਨਹੀਂ। ਇਹ ਆਪਣਾ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਬਣਦਾ ਹੈਗਾ ਆ। ਜੀ ਜੀ ਬਿਲਕੁਲ। ਅਗਲੀ ਜਿਹੜੀਆਂ ਖਬਰਾਂ ਦੇ ਉੱਤੇ ਨਜ਼ਰ ਆਪਾਂ ਮਾਰਦੇ ਜਾਈਏ, ਸੈਨੇਟਰ ਬਰਨੀ ਸੈਂਡਰਸ ਉਹਨਾਂ ਨੇ ਇਸ ਚੀਜ਼ ਦੀ ਮੰਗ ਜਿਹੜੀ ਉਹ ਉਠਾਈ ਆ ਵੀ ਕਹਿੰਦੇ ਸਟਾਰਬਕਸ ਦੇ ਜਿਹੜੇ CEO ਹਾਵਰਡ ਸ਼ੁਲਟਸ ਆ, ਉਹਨਾਂ ਨੂੰ ਸੁਪੀਨਾ ਜਿਹੜਾ ਉਹ ਕੀਤਾ ਜਾਣਾ ਚਾਹੀਦਾ। ਉਸ ਉੱਤੇ ਵੋਟ ਦੀ ਇਹਨਾਂ ਨੇ ਮੰਗ ਕੀਤੀ ਆ। ਯੂਨੀਅਨ ਨਾ ਬਣੇ ਇਸ ਨੂੰ ਲੈ ਕੇ ਇਹਨਾਂ ਉੱਤੇ ਦੋਸ਼ ਲਗਾਏ ਜਾ ਰਹੇ ਆ ਹਾਵਰਡ ਸ਼ੁਲਟਸ ਦੇ ਉੱਤੇ। ਬਰਨੀ ਸੈਂਡਰਸ ਨੇ ਕਿਹਾ ਸੈਨੇਟ ਦੀ ਜਿਹੜੀ ਹੈਲਪ ਕਮੇਟੀ ਆ ਵੀ ਉਹ 8 ਮਾਰਚ ਨੂੰ ਇਸ ਚੀਜ਼ ਦੇ ਉੱਤੇ ਵੋਟ ਕਰੇ ਵੀ ਕੀ ਸਪੀਨਾ ਘੱਲਿਆ ਜਾਣਾ ਚਾਹੀਦਾ ਆ ਸਟਾਰਬਕਸ ਦੇ CEO ਹਾਵਰਡ ਸ਼ੁਲਟਸ ਨੂੰ ਜਾਂ ਨਹੀਂ। ਸ਼ੁਲਟਸ ਨੂੰ ਜਦੋਂ ਪਿਛਲੀ ਵਾਰੀ ਘੱਲਿਆ ਗਿਆ ਸੀਗਾ, ਸੈਨੇਟ ਮੋਰੇ ਪੇਸ਼ ਹੋਣ ਦੇ ਲਈ ਆਖਿਆ ਗਿਆ ਸੀਗਾ, ਉਸ ਟਾਈਮ ਦੇ ਉੱਤੇ ਉਹ ਨਹੀਂ ਪਹੁੰਚੇ ਸੀਗੇ। 290 ਕੰਪਨੀ ਓਨਡ ਸਟਾਰਬਕ ਦੇ ਜਿਹੜੇ ਕੈਫੇਜ਼ US ਦੇ ਵਿੱਚ ਜਿਨ੍ਹਾਂ ਨੇ ਇਹ ਵੋਟ ਕੀਤੀ ਆ ਹੁਣ ਤੱਕ ਯੂਨੀਅਨਸ ਜਿਹੜੀਆਂ ਉਹ ਬਣਾਉਣ ਦੇ ਲਈ ਮਿਡ ਫੈਬਰਰੀ ਦੇ ਵਿੱਚ। ਸੋ ਇਹ ਜਿਹੜੀ ਟੈਲੀ ਆ ਨੈਸ਼ਨਲ ਲੇਬਰ ਰਿਲੇਸ਼ਨਸ ਬੋਰਡ ਆ, ਉਸ ਨੂੰ ਲੈ ਕੇ ਆ। ਆਪਾਂ ਦੇਖਿਆ ਵੀ ਐਮਾਜ਼ੋਨ ਦੇ ਵਿੱਚ ਵੀ ਇੱਦਾਂ ਯੂਨੀਅਨ ਬਣਾਉਣ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਰਹੀਆਂ, ਬਹੁਤ ਘੱਟ ਥਾਵਾਂ ਦੇ ਉੱਤੇ ਇਸ ਦੇ ਵਿੱਚ ਕਾਮਯਾਬੀ ਜਿਹੜੀ ਹੁਣ ਤੱਕ ਮਿਲ ਪਾਈ ਹੈਗੀ ਆ। ਤੇ ਇਸੇ ਤਰੀਕੇ ਨਾਲ ਸਟਾਰਬਕਸ ਦੇ ਕਈ ਸਟੋਰਾਂ ਦੇ ਉੱਤੇ ਯੂਨੀਅਨਸ ਜਿਹੜੀਆਂ ਬਣੀਆਂ ਨੇ ਤੇ ਕਈ ਥਾਵਾਂ ਦੇ ਉੱਤੇ ਬਣਾਉਣ ਦੀ ਜਿਹੜੀ ਕੋਸ਼ਿਸ਼ ਆ। ਤੇ ਬਰਨੀ ਸੈਂਡਰਸ ਇਹ ਮੰਨਦੇ ਆ ਵੀ ਜਿਹੜੇ CEO ਆ ਉਹ ਉੱਥੇ ਯੂਨੀਅਨਸ ਨਹੀਂ ਬਣਨਾ ਦੇਣਾ ਚਾਹੁੰਦੇ ਹੈਗੇ। ਸੋ ਹੁਣ ਦੇਖੋ ਕੀ ਬਣਦਾ ਹੈ, ਕੀ ਹੈਲਪ ਕਮੇਟੀ ਇਹਨਾਂ ਨੂੰ ਇਸ ਦੇ ਵਿੱਚ ਬੁਲਾਉਂਦੀ ਆ, ਸਪੀਨਾ ਹੋਊਗਾ ਜਾਂ ਨਹੀਂ। ਤੇ ਸਪੀਨਾ ਜੇ ਹੋ ਵੀ ਜਾਂਦਾ ਆ, ਹਾਵਰਡ ਸ਼ੁਲਟਸ ਪਹੁੰਚਦੇ ਆ ਜਾਂ ਨਹੀਂ, ਕਿਉਂਕਿ ਇੱਥੇ ਆਪਾਂ ਦੇਖਿਆ ਹੀ ਆ ਵੀ ਇਸ ਮਾਡਲ ਦੇ ਵਿੱਚ ਜਿਹੜਾ ਆਪਾਂ ਇੱਥੇ ਇਕਨੋਮਿਕ ਮਾਡਲ ਚੱਲਦਾ ਆ ਜਾਂ ਕੰਪਨੀਆਂ ਦਾ ਮਾਡਲ ਆ, ਉਹਦੇ ਵਿੱਚ ਯੂਨੀਅਨਸ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ ਜਾਂਦੀ। ਚਾਹੁੰਦੇ ਨਹੀਂ ਆ ਵੀ ਉਹਨਾਂ ਦੀਆਂ ਜਿਹੜੀਆਂ ਪਾਵਰਸ ਆ ਉਸ ਦੇ ਵਿੱਚ ਕੁਝ ਜ਼ਿਆਦਾ ਵੱਧ ਸਕਣ।
ਇਲੋਨ ਮਸਕ ਜੋ ਟਵਿੱਟਰ ਦਾ ਤੇ ਟੈਸਲਾ ਦਾ CEO ਆ ਉਹਨੂੰ ਧਮਕੀ ਦਿੱਤੀ ਆ ਵੀ ਜੇ ਤੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਰਿਪੋਰਟ ਆ ਅਮਰੀਕਾ ਦੀ એનર્ਜੀ ਡਿਪਾਰਟਮੈਂਟ ਨੇ ਜੋ ਰਿਲੀਜ਼ ਕੀਤੀ ਆ ਵੂਹਾਨ ਲੈਬ ਜੋ ਚਾਈਨਾ ਦੀ ਆ ਵੀ ਉੱਥੋਂ ਲੱਗ ਰਿਹਾ ਵੀ ਉੱਥੋਂ ਕਰੋਨਾ ਵਾਇਰਸ ਲੀਕ ਹੋਈ ਸੀ ਤੇ ਉਹਦੇ ਜਿਹੜੇ ਸਿੱਟੇ ਆ ਤੈਨੂੰ ਭੁਗਤਣੇ ਪੈਣਗੇ। ਚਾਈਨੀਜ਼ ਸਟੇਟ ਰਨ ਮੀਡੀਆ ਜੋ ਆ ਉਹਨਾਂ ਨੇ ਵਾਰਨਿੰਗ ਦਿੱਤੀ ਆ ਲੋਨ ਮਸਕ ਨੂੰ, ਕਿਉਂਕਿ ਲੋਨ ਮਸਕ ਨੇ ਪਿਛਲੇ ਦਿਨਾਂ ਦੇ ਵਿੱਚ ਟਵਿੱਟਰ ਦੇ ਉੱਤੇ ਵੀ ਟਵੀਟ ਕੀਤਾ ਸੀ ਭਈ ਇਹ ਜਿਹੜਾ ਆ ਅਮਰੀਕਾ ਦੀ ਸਰਕਾਰ ਨੂੰ ਖੁੱਲ੍ਹ ਕੇ ਜਿਹੜੀ ਡਿਟੇਲ ਇਨਫੋਰਮੇਸ਼ਨ ਦੇਣੀ ਚਾਹੀਦੀ ਆ ਕਿਸ ਤਰ੍ਹਾਂ ਚਾਈਨਾ ਦੇ ਵਿੱਚੋਂ ਜੋ ਉੱਥੇ ਦੀ ਵੁਹਾਨ ਲੈਬ ਆ ਉਹਦੇ ਵਿੱਚੋਂ ਕਰੋਨਾ ਵਾਇਰਸ ਫੈਲਿਆ ਹੈਗਾ ਆ। ਤੇ ਉਸ ਟਵੀਟ ਨੂੰ ਲੈ ਕੇ ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਸੀ ਵੀ ਮੇਰਾ ਵੱਸ ਚੱਲੇ ਤੇ ਮੈਂ ਜੋ ਉਸ ਰਿਪੋਰਟ ਨੂੰ ਲੀਕ ਵੀ ਕਰ ਦਊਂਗਾ। ਤੇ ਉਹਨੂੰ ਦੇਖਦੇ ਹੋਏ ਹੁਣ ਇਹ ਡਿਪਾਰਟਮੈਂਟ ਆਫ એનર્ਜੀ ਨੇ ਕਨਕਲੂਡ ਕੀਤਾ ਸੀ, ਹਾਲਾਂਕਿ ਉਹ ਬੜਾ ਲੋ ਕੌਨਫੀਡੈਂਸ ਉਹਦੇ ਵਿੱਚ ਉਹਨਾਂ ਨੇ ਲਿਖਿਆ ਆ ਕਿ ਕੋਵਿਡ ਪੈਂਡੇਮਿਕ ਵੁਹਾਨ ਲੈਬ ਤੋਂ ਸ਼ੁਰੂ ਹੋਇਆ ਸੀ। ਸੋ ਉਹਨੂੰ ਲੈ ਕੇ ਚਾਈਨੀਜ਼ ਜੋ ਕਮਿਊਨਿਸਟ ਪਾਰਟੀ ਆ ਉਹ ਕਾਫੀ ਤੱਤੀ ਹੋਈ ਹੈ, ਕਹਿੰਦੇ ਭਈ ਇਹਦਾ ਜਿਹੜਾ ਤੈਨੂੰ ਜਿਹੜਾ ਨਤੀਜਾ ਬੜਾ ਭੁਗਤਣਾ ਪਊਗਾ। ਆਪਾਂ ਨੂੰ ਪਤਾ ਹੈ ਵੀ ਟੈਸਲਾ ਕੰਪਨੀ ਦੇ ਮੈਨੂਫੈਕਚਰਿੰਗ ਪਲਾਂਟ ਚਾਈਨਾ ਦੇ ਵਿੱਚ ਵੀ ਹੈਗੇ ਆ। ਜੀ ਉੱਥੇ ਵੀ ਜਿਹੜਾ ਉਸਨੂੰ ਅਸਰ ਪੈ ਸਕਦਾ, ਪਰ ਦੇਖੋ ਕੀ ਜਿਹੜਾ ਇਸ ਦੇ ਵਿੱਚ ਹੁੰਦਾ। ਕੱਲ FBI ਦੇ ਜਿਹੜੇ ਡਾਇਰੈਕਟਰ ਆ ਉਹਨਾਂ ਨੇ ਵੀ ਇੰਟਰਵਿਊ ਦੇ ਵਿੱਚ ਇਹੀ ਚੀਜ਼ ਦੇ ਉੱਤੇ ਕਿਹਾ ਆ। ਸੋ ਪਹਿਲਾਂ ਵੀ ਜਿੱਦਾਂ ਦੱਸਦੇ ਆ ਰਹੇ ਆ 9 ਵੱਖ-ਵੱਖ ਏਜੰਸੀਆਂ ਚੋਂ 5 ਕਹਿੰਦੀਆਂ ਵੀ ਵੈਟ ਮਾਰਕੀਟ ਤੇ 2 ਕਹਿੰਦੀਆਂ ਆ ਵੂਹਾਨ ਲੈਬ ਤੇ ਜਿਹੜੀਆਂ 2 ਆ ਉਹ ਕਿਸੇ ਵੀ ਫੈਸਲੇ ਦੇ ਉੱਤੇ ਪਹੁੰਚਣ 'ਚ ਨਾਕਾਮਯਾਬ ਜਿਹੜੀਆਂ ਉਹ ਹੁਣ ਤੱਕ ਰਹੀਆਂ ਨੇ। ਸੋ ਕਿੱਦਾਂ ਆ ਕਿਵੇਂ ਆ, ਕਿਉਂਕਿ ਜਿਹੜੇ ਕੱਲ ਵੀ ਰੌਲਾ ਵੀ ਜਿਹੜਾ ਇਸ ਤੋਂ ਬਾਅਦ ਦੇ ਵਿੱਚ ਉੱਠਿਆ ਉਹਦੇ ਵਿੱਚ ਇਹੀ ਚਰਚਾ ਜਿਹੜੀ ਮੁੱਖ ਤੌਰ ਦੇ ਉੱਤੇ ਚੱਲੀ ਵੀ ਜਿਹੜੀ ਚੀਨੀ ਸਰਕਾਰ ਆ ਇਹ CCP ਆ ਉਹਨਾਂ ਨੂੰ ਇਸ ਦੇ ਲਈ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ, ਕਿਉਂਕਿ ਜਿੱਦਾਂ ਹੀ ਉੱਥੋਂ ਚਾਹੇ ਉਹ ਵੈਟ ਮਾਰਕੀਟ ਤੋਂ ਆਈ ਹੈ ਚਾਹੇ ਲੈਬ ਤੋਂ ਆਈ ਆ, ਇਹਨਾਂ ਨੇ ਕੋਈ ਸਬੂਤ ਉੱਥੇ ਰਹਿਣ ਨਹੀਂ ਦਿੱਤਾ। ਉਹਨਾਂ ਨੇ ਸਭ ਕੁਛ ਖੁਰਦ-ਬੁਰਦ ਜਿਹੜਾ ਆ ਉਹ ਚੀਨੀ ਸਰਕਾਰ ਨੇ ਵੂਹਾਨ ਦੇ ਵਿੱਚੋਂ ਚਾਹੇ ਵੈਟ ਮਾਰਕੀਟ ਸੀ ਜਾਂ ਲੈਬ ਸੀਗੀ ਉਸ ਦੇ ਵਿੱਚ ਉਹ ਕਿਸੇ ਨੂੰ ਉੱਥੇ ਜਾਂਚ ਕਰਨ ਜਿਹੜੀ ਉਹ ਨਹੀਂ ਦਿੱਤੀ ਆ। ਸੋ ਇਸੇ ਕਰਕੇ ਇਹ ਚਰਚਾ ਵਾਰ-ਵਾਰ ਜਿਹੜੀ ਉਹ ਚੱਲਦੀ ਆ ਵੀ ਭਾਈ ਕੁਛ ਹੈ ਆ ਤਾਂ ਹੀ ਜਿਹੜਾ ਇੱਥੇ ਛੁਪਾਉਣ ਦੀ ਕੋਸ਼ਿਸ਼ ਜਿਹੜੀ ਚਾਈਨੀਜ਼ ਸਰਕਾਰ ਆ ਉਸ ਦੇ ਵਿੱਚ ਕਰ ਰਹੀ ਹੈਗੀ ਆ। ਆਪਾਂ ਇੱਕ ਬ੍ਰੇਕ ਲੈਂਦੇ ਆ ਜੀ ਤੇ ਬ੍ਰੇਕ ਤੋਂ ਬਾਅਦ ਨਾਈਜੀਰੀਆ ਦੇ ਵਿੱਚ ਨਵੇਂ ਜਿਹੜੇ ਆ ਪਰਸਨ ਜੋ ਪਾਵਰ ਦੇ ਵਿੱਚ ਆਏ ਆ ਪ੍ਰੈਜ਼ੀਡੈਂਟ ਬਣੇ ਆ ਉਹਦੇ ਬਾਰੇ ਡਿਸਕਸ ਕਰਾਂਗੇ। ਲਿਲੀ ਜੋ ਕੰਪਨੀ ਆ ਉਹ 70% ਦੇ ਕਰੀਬ ਇਨਸੂਲਿਨ ਜੋ ਆ ਡਾਇਬੀਟੀਜ਼ ਵਾਲੇ ਲੈਂਦੇ ਉਹਨਾਂ ਦੇ ਪ੍ਰਾਈਸ ਕੱਟ ਰਹੇ ਆ। ਤੇ ਸ਼ਿਕਾਗੋ ਦੀ ਮੇਅਰ ਲਾਈਟਫੁੱਡ ਉਹ ਹੁਣ ਤੀਜੇ ਨੰਬਰ ਤੇ ਰਹਿ ਗਈ ਹੈਗੀ ਆ। ਸੋ ਇਸ ਰੇਸ ਤੋਂ ਬਾਹਰ ਜੀ ਚੀਨੀ ਜਿਹੜਾ ਰਾਸ਼ਟਰਪਤੀ ਆ ਉਹ ਬੈਲਾਰੂਸੀਅਨ ਰਾਸ਼ਟਰਪਤੀ ਨੂੰ ਮਿਲਿਆ ਆ। ਕੀ ਹੈ ਇਸ ਸਾਰੀ ਖੇਡ ਦੇ ਪਿੱਛੇ, ਉਸ ਦੇ ਉੱਤੇ ਆਪਾਂ ਜਿਹੜੀ ਆ ਉਹ ਚਰਚਾ ਜਿਹੜੀ ਉਹ ਕਰਾਂਗੇ। ਜੁੜਦੇ ਆ ਆਪਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਬੋਲਾ ਟਿਨੋਬਾ ਇਹ ਨਾਈਜੀਰੀਆ ਦੇ ਨਵੇਂ ਪ੍ਰੈਜ਼ੀਡੈਂਟ ਚੁਣੇ ਗਏ ਹੈਗੇ ਆ। ਅਫਰੀਕਾ ਦੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਵਾਲਾ ਮੁਲਕ, ਜਿਹਦੇ ਕੋਲ ਬਹੁਤ ਸਾਰੇ ਨੈਚੁਰਲ ਰਿਸੋਰਸਸ ਹੈਗੇ ਆ, ਖਾਸ ਕਰਕੇ ਉਹ ਜੋ ਬੈਟਰੀਆਂ ਦੇ ਵਿੱਚ ਵਰਤੇ ਜਾਂਦੇ ਆ। ਇਲੋਨ ਮਸਕ ਨੇ ਜੋ ਬੋਲਾ ਟਿਨੋਬਾ ਆ ਉਸ ਤੇ ਚੁਣੇ ਜਾਣ ਤੇ ਉਸ ਮੁਲਕ ਨੂੰ ਵਧਾਈ ਦਿੱਤੀ ਹੈਗੀ ਆ। ਸੋ ਇਹ ਤੋਂ ਇਹ ਲੱਗਦਾ ਆ ਕਿ ਇਲੋਨ ਮਸਕ ਆਪਣਾ ਪਲਾਂਟ ਜੋ ਟੈਸਲਾ ਦਾ ਆ ਉਹ ਉੱਥੇ ਮੈਨੂਫੈਕਚਰਿੰਗ ਕਰ ਸਕਦੇ ਹੈਗੇ ਆ। ਸੋ ਕਾਫੀ ਇਮਾਨਦਾਰ ਗਿਣੇ ਜਾਂਦੇ ਆ। ਹਾਲਾਂਕਿ ਉਹਨਾਂ ਦੇ ਵਿਰੋਧੀ ਬਹੁਤ ਰੌਲਾ ਪਾ ਰਹੇ ਆ ਵੀ ਜੀ ਉੱਥੇ ਰਿਗਿੰਗ ਹੋਈ ਆ ਵੋਟਾਂ ਦੇ ਵਿੱਚ, ਤੇ ਅਮਰੀਕਨ ਐਜੂਕੇਟਡ ਹੈਗੇ ਆ। ਸੋ ਬਹੁਤ ਸਾਰੇ ਲੋਕਾਂ ਨੂੰ ਜੋ ਨਾਈਜੀਰੀਆ ਦੇ ਵਿੱਚ ਹੈਗੇ ਆ, ਗਰੀਬੀ ਇਸ ਟਾਈਮ ਤੇ ਬਹੁਤ ਆ। ਉਹਨਾਂ ਦਾ ਜੋ ਕਰੰਸੀ ਆ ਉਹ ਪਾਕਿਸਤਾਨ ਵਾਲਾ ਹੀ ਹਾਲ ਹੋਇਆ, ਬਹੁਤ ਥੱਲੇ ਗਈ ਆ। ਉਹ ਦੇਖੋ ਵੀ ਜਿਹੜੇ ਮੁਲਕ ਦੇ ਕੋਲ ਇੰਨੇ ਤਕੜੇ ਨੈਚੁਰਲ ਰਿਸੋਰਸਿਸ ਹੋਣ, ਈਵਨ ਕੋਂਗੋ ਵਰਗੇ ਮੁਲਕ ਕੋਲ ਵੀ, ਤੇ ਉਹ ਕਿੱਦਾਂ ਦੀ ਕੰਡੀਸ਼ਨ ਹੋਵੇ। ਸੋ ਜੇ ਕੋਈ ਵਧੀਆ ਲੀਡਰ ਮਿਲ ਜਾਏ ਤਾਂ ਉਸ ਨੂੰ ਸੁਧਾਰ ਸਕਦਾ ਹੈ। ਸੋ ਇਹ ਜੋ ਨਵੇਂ ਪ੍ਰੈਜ਼ੀਡੈਂਟ ਆ ਉੱਥੇ ਦੇ ਬਣੇ ਹੈਗੇ ਆ ਜੀ। ਪਿਛਲੇ ਦੀ ਵੀ ਜਦੋਂ ਨਾਈਜੀਰੀਆ 'ਚ ਨਵੇਂ ਬਣੇ ਸੀਗੇ, ਉਹ ਇੱਕ ਫੌਜੀ ਸੀਗਾ, ਉਦੋਂ ਵੀ ਇਦਾਂ ਹੀ ਆਖਿਆ ਗਿਆ ਸੀਗਾ। ਬਾਅਦ 'ਚ ਕੀ ਬਣਿਆ ਕੀ ਨਹੀਂ ਬਣਿਆ ਇਹ ਦੇਖਣ ਵਾਲੀ ਗੱਲ ਆ। ਕੁਝ ਮੁਲਕ ਜਿਹੜੇ ਹਰਜੋਤ ਸਿੰਘ ਜੀ ਹਜੇ ਹੁੰਦੇ ਹੀ ਅਜਿਹੇ ਨੇ
ਵੀ ਉੱਥੇ ਕਰਪਸ਼ਨ ਇੰਨੀ ਕਿ ਜ਼ਿਆਦਾ ਡੂੰਘੀ ਜਿਹੜੀ ਆ ਉਹ ਜੜ੍ਹਾਂ 'ਚ ਜਾ ਚੁੱਕੀ ਹੁੰਦੀ ਆ, ਬੜਾ ਔਖਾ ਕੰਮ ਹੁੰਦਾ ਆ। ਸੋ ਹੋਪਫੁਲੀ ਜਿਹੜਾ ਕੁਛ ਹੋਵੇ, ਐਡੇ ਖਣਜ ਹੋਣ ਦੇ ਬਾਵਜੂਦ ਵੀ ਮੁਲਕ ਜਿਹੜਾ ਉਹ ਅੱਗੇ ਨਾ ਵਧੇ ਤਾਂ ਬੜੀ ਇੱਕ ਔਖੀ ਗੱਲ ਆ। ਤੇ ਅਪਡੇਟ ਕਰਦੇ ਜਾਈਏ, I-80 ਕਹਿੰਦੇ ਵੀ ਪਿਛਲੇ 3 ਦਿਨਾਂ ਤੋਂ ਬੰਦ ਆ। ਇਸ ਟਾਈਮ ਐਪਲ ਗੇਟ ਜਿਹੜਾ ਪਲੇਸਰ ਕਾਊਂਟੀ 'ਚ ਪੈਂਦਾ ਤੇ ਉੱਥੋਂ ਲੈ ਕੇ ਨਵੇਡਾ ਦੀ ਸਟੇਟ ਲਾਈਨ ਤੱਕ ਜਿਹੜੀ I-80 ਆ ਉਸ ਨੂੰ ਬੰਦ ਕੀਤਾ ਗਿਆ ਆ, ਕਿਉਂਕਿ ਕਹਿੰਦੇ ਜ਼ੀਰੋ ਵਿਜ਼ਿਬਿਲਿਟੀ ਆ। ਸੋ ਉੱਥੇ ਕਈ ਦਿਨਾਂ ਤੋਂ ਜਿਹੜਾ ਇਸੇ ਤਰੀਕੇ ਦੇ ਨਾਲ ਬੰਦ ਜਿਹੜਾ ਉਹ ਚੱਲ ਰਿਹਾ ਹੈਗਾ ਆ। ਸੋ ਧਿਆਨ ਜਿਹੜਾ ਉਹ ਰੱਖਿਓ। ਇਹਦਾ ਮਤਲਬ ਟਰੱਕਿੰਗ ਵਾਲਾ ਉਹ ਜਿਹੜਾ ਰਾਊਟ ਆ, ਇੱਕ ਹਿਸਾਬ ਦੇ ਨਾਲ ਉੱਧਰ ਨੂੰ ਜਾਣ ਵਾਲਾ ਕੰਮ ਜਿਹੜਾ ਉਹ ਠੱਪ ਪਿਆ ਹੋਵੇਗਾ। ਸੋ ਲੋਕਾਂ ਨੂੰ ਇਹੀ ਹੈ ਵੀ ਭਾਈ ਪਹਿਲਾਂ ਹੀ ਬਰਫ਼ ਦੇ ਵਿੱਚ ਫਸਣ ਦੇ ਨਾਲੋਂ ਪਿੱਛੇ ਜਿਹੜੇ ਰਹੋ। ਹੁਣ ਹੋਪਫੁਲੀ ਮੌਸਮ ਨੇ ਥੋੜ੍ਹੀ ਜਿਹੀ ਤਬਦੀਲੀ ਜਿਹੜੀ ਉਹ ਲੈਣੀ ਆ। ਗਰਮੀ ਜਿਹੜੀ ਗਰਮੈਸ਼ ਆ ਉਹ ਥੋੜ੍ਹੀ ਆਊਗੀ, ਬਰਫ਼ ਵਗੈਰਾ ਜਿਹੜੀ ਉਹ ਪਿਘਲੂਗੀ, ਪਰ ਹਾਲ ਦੀ ਘੜੀ ਜਿਹੜੀ ਸਥਿਤੀ ਆ ਮੌਸਮ ਦੀ, ਰੋਡਸ ਦੀ, ਉਹ ਇੱਦਾਂ ਹੀ ਚੱਲ ਰਹੀ ਆ। ਅਗਲੀ ਜਿਹੜੀ ਹੁਣ ਗੱਲ ਕਰਦੇ ਜਾਈਏ, ਚੀਨੀ ਜਿਹੜੇ ਲੀਡਰਸ ਜਿਹੜੇ ਸ਼ੀ ਜ਼ਿੰਗਪਿੰਗ ਆ, ਉਹ ਬੈਲਾਰੂਸ ਦੇ ਆਪਣੇ ਕਾਊਂਟਰ ਪਾਰਟ ਅਲੈਗਜ਼ੈਂਡਰ ਲੁਕਾਸ਼ੈਂਕੋ ਉਸ ਨੂੰ ਜਿਹੜੇ ਉਹ ਮਿਲੇ ਨੇ। ਬੈਲਾਰੂਸ ਤੇ ਰੂਸ ਦੇ ਵਿੱਚ ਕਹਿੰਦੇ ਵੀ ਹੁਣ ਕੋਈ ਬਹੁਤਾ ਫਰਕ ਨਹੀਂ ਆ, ਤੇ ਬੈਲਾਰੂਸ ਨੇ ਹੁਣ ਤੱਕ ਵਲਾਦੀਮਿਰ ਪੁਤਿਨ ਦੀ, ਰੂਸ ਦੀ ਪੂਰੀ ਹਮਾਇਤ ਕੀਤੀ ਆ, ਤੇ ਇੱਕ ਬਹੁਤ ਹੀ ਨਜ਼ਦੀਕੀ ਜਿਹੜੇ ਆ ਲੁਕਾਸ਼ੈਂਕੋ ਮੰਨੇ ਜਾਂਦੇ ਨੇ। ਬੀਤੇ ਹਫ਼ਤੇ ਦੇ ਵਿੱਚ ਇੱਕ ਖਬਰ ਚੱਲੀ ਸੀ ਵੀ ਜਿਹੜੇ ਸ਼ੀ ਜ਼ਿੰਗਪਿੰਗ ਆ ਉਹ ਵਲਾਦੀਮਿਰ ਪੁਤਿਨ ਨੂੰ ਜਾ ਕੇ ਉੱਥੇ ਮਿਲਣਗੇ। ਸੋ ਕਹਿੰਦੇ ਵੀ ਇਹ ਪਹਿਲੀ ਇਹਨਾਂ ਦੀ ਫੇਸ ਟੂ ਫੇਸ ਮੀਟਿੰਗ ਹੋ ਰਹੀ ਆ, ਜਦੋਂ ਇਹਨਾਂ ਦੋਨਾਂ ਲੀਡਰ ਨੇ ਸਤੰਬਰ ਮਹੀਨੇ ਦੇ ਵਿੱਚ ਇਸ ਚੀਜ਼ ਦੇ ਉੱਤੇ ਸਹਿਮਤੀ ਪ੍ਰਗਟਾਈ ਸੀ ਵੀ ਸਾਨੂੰ ਜਿਹੜੇ ਆਪਸੀ ਮੁਲਕਾਂ ਦਾ ਜਿਹੜਾ ਇਹ ਸੰਬੰਧ ਆ ਉਸ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣਾ ਆ। ਉਸ ਟਾਈਮ ਦੇ ਉੱਤੇ ਇੱਕ ਉਜ਼ਬੇਕਿਸਤਾਨ ਦੇ ਵਿੱਚ ਹੋਈ ਸਮਿਟ ਦੇ ਵਿੱਚ ਦੋਨੋਂ ਲੀਡਰ ਮਿਲੇ ਸੀਗੇ। ਸੋ ਇਹ ਮੀਟਿੰਗ ਕਹਿੰਦੇ ਵੀ ਉਦੋਂ ਆਈ ਆ ਜਦੋਂ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਉਹਨਾਂ ਨੇ ਮੰਗਲਵਾਰ ਨੂੰ ਜਿਹੜਾ ਇਹ ਕਿਹਾ ਸੀਗਾ ਵੀ ਬੜੇ ਡਾਇਰੈਕਟ ਕਮੈਂਟ ਇੱਕ ਹਿਸਾਬ ਦੇ ਨਾਲ ਹੁਣ ਤੱਕ ਦਿੱਤੇ ਆ ਵੀ ਜੇ US ਕਿਸ ਤਰੀਕੇ ਦੇ ਨਾਲ ਰਿਸਪੌਂਡ ਕਰੂਗਾ ਜੇ ਚੀਨ ਨੇ ਰੂਸ ਨੂੰ ਹਥਿਆਰ ਜਾਂ ਹੋਰ ਤਰੀਕੇ ਦੀ ਸਪੋਰਟ ਆ ਉਹਨਾਂ ਨੂੰ ਦਿੱਤੀ ਹੈਗੀ ਆ। ਬਲਿੰਕਨ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਵਾਸ਼ਿੰਗਟਨ ਨੂੰ ਵੀ ਉਹ ਉਹਨਾਂ ਚਾਈਨੀਜ਼ ਫਰਮਸ ਤੇ ਸਿਟੀਜ਼ਨਸ ਦੇ ਨੂੰ ਨਿਸ਼ਾਨਾ ਜਿਹੜਾ ਉਹ ਬਣਾਉਣਗੇ ਜੇ ਚੀਨ ਰੂਸ ਨੂੰ ਹਥਿਆਰ ਇਸ ਯੁੱਧ ਦੇ ਵਿੱਚ ਵਰਤਣ ਦੇ ਲਈ ਦਿੰਦਾ ਹੈਗਾ ਆ। ਕਜ਼ਾਕਿਸਤਾਨ ਦੇ ਵਿੱਚ ਇਹ ਬੋਲਦੇ ਹੋਏ ਜਿਹੜੇ ਐਂਟਨੀ ਬਲਿੰਕਨ ਨੇ ਚੇਤਾਵਨੀ ਦਿੱਤੀ ਸੀ। ਹੁਣ ਹੋ ਸਕਦਾ ਆ ਵੀ ਵਾਇਆ ਬੈਲਾਰੂਸ ਰੂਸ ਤੱਕ ਜਿਹੜਾ ਚੀਨ ਆ ਉਹ ਇੱਦਾਂ ਦੀ ਲੀਥਲ ਸਮੱਗਰੀ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰੇ। ਬੀਜਿੰਗ ਸ਼ੁਰੂ ਤੋਂ ਇਸ ਯੁੱਧ ਦੇ ਵਿੱਚ ਇੱਕ ਨਿਊਟਰਲ ਪਾਰਟੀ ਬਣ ਕੇ ਜਿਹੜੀ ਉਹ ਪੇਸ਼ ਕਰ ਰਹੀ ਹੈ ਆਪਣੇ ਆਪ ਨੂੰ, ਪਰ ਅੰਦਰ ਖਾਤੇ ਇਹ ਮੰਨਿਆ ਜਾਂਦਾ ਹੈ ਵੀ ਚੀਨ ਪੂਰੀ ਸਪੋਰਟ ਦੇ ਵਿੱਚ ਆ ਰੂਸ ਦੀ ਇਸ ਹਮਲੇ ਤੇ। ਜੀ, ਸ਼ਿਕਾਗੋ ਦੇ ਵਿੱਚ ਮੇਅਰ ਦੀ ਇਲੈਕਸ਼ਨ ਕੱਲ ਹੋ ਕੇ ਹਟੀ ਆ ਤੇ ਕੋਈ ਵੀ ਜੋ ਕੈਂਡੀਡੇਟ ਆ ਉਹ 50% ਵੋਟਾਂ ਨਹੀਂ ਲਿਜਾ ਸਕਿਆ, ਸੋ ਇਹ ਰਨ ਆਫ ਹੋਊਗਾ। 9 ਕੈਂਡੀਡੇਟ ਸੀ ਜਿਨ੍ਹਾਂ ਦੇ ਵਿੱਚੋਂ 2 ਕੈਂਡੀਡੇਟ ਪੌਲ ਵਾਲਸ ਤੇ ਬ੍ਰੈਂਡਨ ਜੌਨਸਨ ਇਹ ਪਹਿਲੇ ਤੇ ਦੂਜੇ ਨੰਬਰ ਤੇ ਆਏ ਆ। April 4 ਨੂੰ ਜੋ ਰਨ ਆਫ ਇਲੈਕਸ਼ਨ ਹੋਊਗੀ ਮੇਅਰ ਦੀ, ਜੋ ਪੌਲ ਵਾਲਸ ਆ ਉਸ ਨੂੰ ਸਾਰੀਆਂ ਹੀ ਲਗਭਗ ਯੂਨੀਅਨ, ਚਾਹੇ ਉਹ ਪੁਲਿਸ ਦੀ ਯੂਨੀਅਨ ਸੀ, ਟੀਚਰ ਯੂਨੀਅਨ ਸੀ, ਉਹ ਸਾਰੇ ਸਪੋਰਟ ਕਰ ਰਹੇ ਸੀ। ਲੋਰੀ ਲਾਈਟਫੁੱਡ 2019 ਦੇ ਵਿੱਚ ਸ਼ਿਕਾਗੋ ਦੀ ਪਹਿਲੀ ਕਾਲੇ ਮੂਲ ਦੀ ਤੇ ਓਪਨਲੀ ਗੇ ਪਰਸਨ ਮੇਅਰ ਬਣੀ ਸੀ, ਪਰ ਉਸ ਦੇ ਕਾਰਜਕਾਲ ਦੌਰਾਨ ਸ਼ਿਕਾਗੋ 'ਚ ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਆ ਵਧਿਆ, ਜਿਹਦੇ ਕਰਕੇ ਲੋਕ ਸ਼ਿਕਾਗੋ ਦੇ ਬਹੁਤ ਅਪਸੈਟ ਸੀਗੇ। ਵੀ ਕਰਨਾ ਤਾਂ ਕੰਟਰੋਲ ਸੀ ਜਿਹੜਾ ਕ੍ਰਾਈਮ ਦੇ ਉੱਤੇ, ਪਰ ਉਹ ਲਗਾਤਾਰ ਵੱਧਦਾ ਰਿਹਾ। 69 ਸਾਲਾਂ ਪੌਲ ਵਾਲਸ ਹੈਡ ਆਫ ਸ਼ਿਕਾਗੋ ਪਬਲਿਕ ਸਕੂਲਸ ਰਿਹਾ ਤੇ ਇਸ ਨੂੰ ਟ੍ਰਿਬਿਊਨ ਐਡੀਟੋਰੀਅਲ ਬੋਰਡ, ਸ਼ਿਕਾਗੋ ਪੁਲਿਸ ਯੂਨੀਅਨ, ਇਹਨਾਂ ਸਾਰਿਆਂ ਨੇ ਐਂਡੋਰਸ ਕੀਤਾ ਹੋਇਆ ਸੀ। ਹੁਣ ਦੇਖਦੇ ਹਾਂ April 4 ਨੂੰ ਬ੍ਰੈਂਡਨ ਜੌਨਸਨ, ਇਹ ਪੁਰਾਣੇ ਟੀਚਰ ਰਹਿ ਚੁੱਕੇ ਆ ਕੋਕ ਕਾਉਂਟੀ ਬੋਰਡ ਕਮਿਸ਼ਨ ਦੇ, ਤੇ ਪੌਲ ਵਾਲਸ, ਇਹਨਾਂ ਦੋਨਾਂ ਦੇ ਵਿੱਚੋਂ ਕੌਣ ਸ਼ਿਕਾਗੋ ਦਾ ਮੇਅਰ ਬਣਦਾ ਹੈ। 1983 ਤੋਂ ਬਾਅਦ ਚ ਪਹਿਲੀ ਵਾਰੀ ਹਰਜੋਤ ਸਿੰਘ ਜੀ ਇਦਾਂ ਹੋਇਆ ਵੀ ਜਿਹੜੇ ਸ਼ਿਕਾਗੋ ਦੇ ਇਲੈਕਟਡ ਮੇਅਰ ਆ ਉਹ ਆਪਣੀ ਰੀ-ਇਲੈਕਸ਼ਨ ਬਿਡ ਲਾਸ ਜਿਹੜੀ ਉਹ ਹੁਣ ਇਸ ਤੋਂ ਬਾਅਦ ਜੇਨ ਬਾਇਰਨ ਉਹ ਜਿਹੜੀ ਸਿਟੀ ਦੀ ਪਹਿਲੀ ਫੀਮੇਲ ਮੇਅਰ ਸੀਗੀ, ਉਹ ਆਪਣੀ ਡੈਮੋਕ੍ਰੇਟ ਦੀ ਜਿਹੜੀ ਪ੍ਰਾਇਮਰੀ ਆ ਉਹ ਹਾਰ
ਗਈ ਸੀਗੀ। ਸੋ ਲਾਈਟਫੁੱਟ ਹੋਣਾ ਦਾ ਇਹ ਜਿਹੜਾ ਕਾਰਜਕਾਲ ਆ ਵਿਵਾਦਗ੍ਰਸਤਾਂ ਜਿਹੜਾ ਉਹ ਰਿਹਾ ਹੀ ਰਿਹਾ ਆ, ਪਰ ਇਹ ਵੀ ਇੱਕ ਚੀਜ਼ ਇਹਨਾਂ ਦੇ ਨਾਲ ਇਤਿਹਾਸ ਦੇ ਵਿੱਚ ਆ ਕੇ ਜੁੜ ਗਈ ਆ ਵੀ ਸਿਟਿੰਗ ਮੇਅਰ ਨੂੰ ਰਨ ਆਫ ਦੇ ਵਿੱਚ ਵੀ ਜਿਹੜਾ ਉਹ ਜਗ੍ਹਾ ਨਹੀਂ ਮਿਲੀ ਹੈਗੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਇਹ ਖਬਰ ਚੰਗੀ ਜਿਹੜੀ ਉਹ ਹੋ ਸਕਦੀ ਆ। ਐਲ ਲਿਲੀ ਕਰਕੇ ਇੱਕ ਕੰਪਨੀ ਹੈ, ਐਲੀ ਲਿਲੀ, ਜਿਹੜੀ ਇਨਸੂਲਿਨ ਦੇ ਟੀਕੇ ਜਾਂ ਉਹ ਦਵਾਈਆਂ ਜਿਹੜੀਆਂ ਉਹ ਬਣਾਉਂਦੀ ਆ, ਉਹਨਾਂ ਨੇ ਅੱਜ ਇਹ ਐਲਾਨ ਕੀਤਾ ਹੈ, ਅੱਜ ਹੀ ਉਹਨਾਂ ਦੀ ਪ੍ਰੈਸ ਰਿਲੀਜ਼ ਆਈ ਆ ਵੀ ਉਹ ਇਨਸੂਲਿਨ ਦੀਆਂ ਕੀਮਤਾਂ ਨੂੰ 70% ਉਹ ਕੱਟ ਕਰਨ ਜਾ ਰਹੀ ਆ, ਘਟਾਉਣ ਜਿਹੜੀ ਉਹ ਜਾ ਰਹੀ ਆ। ਤੇ ਨਾਲ ਹੀ ਉਹਨਾਂ ਨੇ ਪੇਸ਼ੈਂਟ ਇਨਸੂਲਿਨ ਆਊਟ ਆਫ ਪਾਕਟ ਕਾਸਟ $35 ਪ੍ਰਤੀ ਮਹੀਨਾ ਦੇ ਉੱਤੇ ਪੱਕੀ ਜਿਹੜੀ ਉਹ ਕਰ ਦਿੱਤੀ ਆ, ਕੈਬ ਕਰ ਦਿੱਤੀ ਆ ਵੀ ਜਿਹਨੂੰ ਵੀ ਹੁਣ ਇਨਸੂਲਿਨ ਚਾਹੀਦੀ ਹੋਊਗੀ ਉਹਨਾਂ ਦੇ ਇਨਸੂਲਿਨ ਵੈਲਿਊ ਪ੍ਰੋਗਰਾਮ ਦੇ ਵਿੱਚ ਜਿਹੜਾ ਵੀ ਐਡ ਹੋਊਗਾ ਉਹਨੂੰ ਮੈਕਸਿਮਮ $35 ਹੀ ਜਿਹੜੇ ਉਹ ਦੇਣੇ ਪੈਣਗੇ ਆਪਣੀ ਇਨਸੂਲਿਨ ਦੇ ਲਈ। ਇਸ ਟਾਈਮ ਹਰਜੋਤ ਸਿੰਘ ਜੀ ਇਦਾਂ ਦੀ ਜਿਹੜੀ ਚਰਚਾ ਆ ਕਾਂਗਰਸ ਦੇ ਵਿੱਚ ਵੀ ਚੱਲੀ ਆ। ਇੱਕ ਡਾਇਬਟਿਕ ਕਾਂਗਰਸਮੈਨ, ਮੈਨੂੰ ਉਹਨਾਂ ਦਾ ਨਾਮ ਤਾਂ ਵਿਸਰ ਗਿਆ, ਉਹਨਾਂ ਨੇ ਵੀ ਇਸ ਚੀਜ਼ ਦੀ ਮੰਗ ਉਠਾਈ ਸੀ, ਪਰ ਅਫਸੋਸ ਦੇ ਨਾਲ ਕਹਿਣਾ ਪੈਂਦਾ ਆ ਵੀ ਬਿਗ ਫਾਰਮਾ ਦੀ ਲੌਬੀ ਦੇ ਮੋਹਰੇ ਬਾਕੀ ਜਿਹੜੇ ਕਾਂਗਰਸ ਪਰਸਨਸ ਨੇ ਉਹਨਾਂ ਨੇ ਗੋਡੇ ਜਿਹੜੇ ਉਹ ਟੇਕੇ ਹੈਗੇ ਆ ਤੇ ਉਹਨਾਂ ਦੇ ਇਸ ਬਿੱਲ ਨੂੰ ਪਾਸ ਹੋਣ ਦੇ ਵਿੱਚ ਕਈ ਅਟਕਲਾਂ ਜਿਹੜੀਆਂ ਆ ਉਹ ਆ ਰਹੀਆਂ। ਪਰ ਐਲੀ ਲਿਲੀ ਨੇ ਆਪਣੇ ਪੱਧਰ ਤੇ ਹੀ 70% ਇਨਸੂਲਿਨ ਦੇ ਪ੍ਰਾਈਸ ਜਿਹੜੇ ਆ ਉਹ ਘਟਾਏ ਨੇ ਤੇ ਮੈਕਸਿਮਮ ਆਊਟ ਆਫ ਪਾਕਟ ਕਾਸਟ ਜਿਹੜੀ $35 ਪ੍ਰਤੀ ਮਹੀਨਾ ਦੇ ਉੱਤੇ ਰੱਖੀ ਆ। ਇਨਸੂਲਿਨ ਅਮਰੀਕਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਨ੍ਹਾਂ ਦੇ ਕੋਲ ਇੰਸ਼ੋਰੈਂਸ ਨਹੀਂ ਹੈਗੀ ਉਹਨਾਂ ਦੇ ਲਈ ਇੱਕ ਹਿਸਾਬ ਦੇ ਨਾਲ ਬਹੁਤ ਮੁਸ਼ਕਲ ਬਣ ਗਈ ਆ, ਇੰਨੀ ਮਹਿੰਗੀ ਆ। ਰੀਸੈਂਟਲੀ ਕੁਛ ਕੁ ਸਾਲ ਪਹਿਲਾਂ ਇੱਕ ਖਬਰ ਆਈ ਸੀ, ਇੱਕ ਮੁੰਡਾ ਜਿਹੜਾ ਨੌਜਵਾਨ ਸੀਗਾ ਪਰ ਉਸਨੂੰ ਡਾਇਬਟੀਜ਼ ਸੀਗੀ, ਉਹਨਾਂ ਦੇ ਕੋਲ ਮਨੀ ਜ਼ਿਆਦਾ ਨਹੀਂ ਸੀਗੀ, ਸੋ ਉਹ ਇਨਸੂਲਿਨ ਦੀ ਰੈਸ਼ਨਿੰਗ ਕਰਦਾ ਰਿਹਾ, ਜਿੰਨੀ ਚਾਹੀਦੀ ਸੀ ਉਸ ਤੋਂ ਘੱਟ ਜਿਹੜੀ ਉਹ ਆਪਣੇ ਆਪ ਨੂੰ ਇਨਸੂਲਿਨ ਦਿੰਦਾ ਰਿਹਾ ਵੀ ਮੈਨੂੰ ਅਗਲੀ ਵਾਰੀ ਜਿਹੜਾ ਆ ਉਹ ਸ਼ਾਇਦ ਲੋੜ ਜਦੋਂ ਪਈ ਤੇ ਉਦੋਂ ਮੈਂ ਲਾ ਲਊਂਗਾ। ਪਰ ਅਫਸੋਸ ਦੇ ਨਾਲ ਉਹਦੀ ਇਨਸੂਲਿਨ ਕਰਕੇ ਡਾਇਬਟੀਜ਼ ਕਰਕੇ ਇਵੈਂਚੁਅਲੀ ਜਿਹੜੀ ਉਹ ਮੌਤ ਹੋ ਗਈ ਸੀਗੀ। ਸੋ ਹੈਲਥ ਕੇਅਰ ਸਿਸਟਮ ਇਸ ਦੇ ਵਿੱਚ ਬੜਾ ਹੀ ਕਮਜ਼ੋਰ ਇੱਕ ਹਿਸਾਬ ਦੇ ਨਾਲ ਅਮਰੀਕਾ ਦਾ ਇਸ ਚੀਜ਼ ਦੇ ਵਿੱਚ ਜਿਹੜਾ ਉਹ ਲੱਗਦਾ ਆ ਵੀ ਲਾਈਫ ਸੇਵਿੰਗ ਡਰੱਗਸ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਮਾਰਜਨ ਆ ਉਹ ਰੱਖਿਆ ਜਾਂਦਾ ਆ ਵੀ ਜੇ ਕੋਈ ਗਰੀਬ ਆ, ਜੇ ਕਿਸੇ ਕੋਲ ਇੰਸ਼ੋਰੈਂਸ ਨਹੀਂ ਆ ਤਾਂ ਉਹ ਆਪਣੇ ਆਪ ਨੂੰ ਬਚਾਉਣਾ ਵੀ ਕਈ ਵਾਰੀ ਔਖਾ ਲੱਗਦਾ ਹੈ। ਪਰ ਆਈ ਥਿੰਕ ਐਲੀ ਲਿਲੀ ਦੇ ਇਸ ਫੈਸਲੇ ਦੇ ਨਾਲ ਜਿਹੜੇ ਡਾਇਬਟੀਜ਼ ਦੇ ਜਿਹੜੇ ਸ਼ਿਕਾਰ ਲੋਕ ਨੇ ਉਹਨਾਂ ਨੂੰ ਇੱਕ ਸੁੱਖ ਦਾ ਸਾਹ ਇਸ ਦੇ ਵਿੱਚ ਮਿਲ ਸਕਦਾ ਆ। ਡਿਸ਼ ਨੈਟਵਰਕ ਨੇ ਕਨਫਰਮ ਕੀਤਾ ਆ ਵੀ ਉਹਨਾਂ ਦੇ ਸਾਈਬਰ ਸਿਕਿਉਰਿਟੀ ਬ੍ਰੀਚ ਹੋਇਆ ਸੀ। ਪਿਛਲੇ ਕਈ ਦਿਨਾਂ ਤੋਂ ਡਿਸ਼ ਨੈਟਵਰਕ ਦਾ ਵੈਬਸਾਈਟ ਵੀ ਡਾਊਨ ਸੀ ਤੇ ਬਹੁਤ ਸਾਰੇ ਲੋਕ ਜੋ ਡਿਸ਼ ਨੈਟਵਰਕ ਦੇ ਉੱਤੇ ਆਪਣੇ ਚੈਨਲਸ ਦੇਖਦੇ ਆ ਉਹ ਵੀ ਉਹਨਾਂ ਨੂੰ ਨਹੀਂ ਦਿਸ ਰਹੇ ਸੀ। ਈਵਨ ਦੋ ਡਿਸ਼ ਨੈਟਵਰਕ ਤੋਂ ਬਹੁਤ ਸਾਰੇ ਲੋਕ ਪਿੱਛੇ ਹਟ ਗਏ ਆ, ਪਰ ਸਟਿਲ ਹਜੇ ਵੀ ਬਹੁਤ ਵੱਡਾ ਅਮਾਉਂਟ ਆ USA ਦੇ ਵਿੱਚ ਜੋ ਲੋਕ ਡਿਸ਼ ਨੂੰ ਯੂਜ਼ ਕਰਦੇ ਹੈਗੇ ਆ। ਸੋ ਅੱਜ ਡਿਸ਼ ਨੈਟਵਰਕ ਨੇ ਅਨਾਉਂਸ ਕੀਤਾ ਹੈ ਕਿ ਉਹਨਾਂ ਦਾ ਕੁਛ ਡਾਟਾ ਜੋ ਆ ਉਹ ਸਾਈਬਰ ਸਿਕਿਉਰਿਟੀ ਬ੍ਰੀਚ ਦੇ ਅੰਦਰ ਚਲਾ ਗਿਆ, ਜਿਹਦੇ ਕਰਕੇ ਉਹਨਾਂ ਦੇ ਜਿਹੜੇ ਵੈਬਸਾਈਟ ਆ ਉਹ ਵੀ ਡਾਊਨ ਰਹੇ। ਜੀ, ਆਪਣੇ ਕੁਛ ਫੇਸਬੁੱਕ ਦੇ ਜਿਹੜੇ ਸਰੋਤੇ ਉਹ ਅਪਡੇਟ ਕਰ ਰਹੇ ਆ ਰੋਡ ਕੰਡੀਸ਼ਨਸ ਨੂੰ ਲੈ ਕੇ। ਇੰਦਰ ਸਿੰਘ ਹੁਣੀ ਦੱਸ ਰਹੇ ਨੇ ਗ੍ਰੇਪ ਵਾਈਨ ਦੇ ਵਿੱਚ I-5 ਜਿਹੜਾ ਉਧਰ ਕਲੋਜ਼ ਆ ਤੇ ਉਧਰ ਹਾਈਵੇ 58 ਵੀ ਕੁਛ ਥਾਵਾਂ ਦੇ ਉੱਤੇ ਕਲੋਜ਼ ਦੱਸਿਆ ਜਾ ਰਿਹਾ। ਸੁਲੱਖਣ ਸਿੰਘ ਜੀ ਦੱਸ ਰਹੇ ਨੇ ਵੀ 166 ਮੈਰੀਕੋਪਾ ਦੇ ਲਾਗੇ ਵੀ ਉਸ ਨੂੰ ਬੰਦ ਕੀਤਾ ਗਿਆ ਹੈਗਾ। ਸੋ ਰੋਡ ਕੰਡੀਸ਼ਨਸ ਕਾਫੀ ਜਿਹੜੀਆਂ ਪਲ ਦਰ ਪਲ ਜਿਹੜੀਆਂ ਚੇਂਜਸ ਆ ਉਸ ਦੇ ਵਿੱਚ ਆ ਰਹੀਆਂ ਨੇ। ਤੇ ਜੇ ਤੁਹਾਡੇ ਕੋਲ ਵੀ ਕੋਈ ਇਦਾਂ ਦੀ ਇਨਫੋਰਮੇਸ਼ਨ ਹੈਗੀ ਆ ਤੁਸੀਂ ਦੱਸਣਾ ਚਾਹੁੰਦੇ ਆ, ਜਿਹੜੇ ਸੁਣ ਰਹੇ ਆ ਚਾਹੇ ਉਹ ਟਰੱਕ ਤੇ ਹੋ, ਚਾਹੇ ਤੁਸੀਂ ਡਰਾਈਵ ਕਰ ਰਹੇ ਹੋ ਜਾਂ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਮੁੱਖ ਹਾਈਵੇ ਬੰਦ ਨੇ, ਤਾਂ ਤੁਸੀਂ ਕਾਲ ਕਰਕੇ ਪੰਜਾਬੀ ਰੇਡੀਓ USA ਦੇ ਉੱਤੇ ਦੱਸ ਸਕਦੇ ਆ 408-272-52-100 ਦੇ ਉੱਤੇ। ਜੀ, ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ ਗੌਟਾਮੋ ਬੇ ਦੇ ਵਿੱਚ 2011 ਤੋਂ ਵੀ ਲੈ ਕੇ ਬਹੁਤ ਸਾਰੇ ਕੈਦੀ ਆ ਉਹ ਅਮਰੀਕਾ ਦੀ ਸਰਕਾਰ ਅਫਗਾਨਿਸਤਾਨ ਤੋਂ ਹੋਰ ਮੁਲਕਾਂ ਤੋਂ ਲੈ ਆਈ ਸੀ ਤੇ ਉਹਨਾਂ ਦੇ ਉੱਤੇ ਜ਼ੁਲਮ ਬੜਾ ਹੋਇਆ। ਪਹਿਲਾਂ ਵਾਟਰ ਬੋਰਡਿੰਗ ਹੋਇਆ ਸੀ, ਪਾਣੀ ਜਿਹੜਾ ਲਗਾਤਾਰ ਉਹਨਾਂ ਦੇ ਸਿਰ ਤੇ ਪਾਈ ਜਾਣਾ ਤੇ ਉਹ ਇੱਕ ਤਰ੍ਹਾਂ ਦੇ ਨਾਲ ਕ੍ਰਾਈਮ ਵਾਲੀ ਗੱਲ ਸੀਗੀ। ਬਹੁਤ ਉਹਦਾ ਰੌਲਾ ਪਿਆ ACLU ਹੋਰ ਜੋ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਹੈਗੀਆਂ ਆ। ਤੇ ਅੱਜ ਇਹ ਵੀ ਖਬਰ ਆ ਰਹੀ ਆ ਵੀ ਇੱਕ ਡਾਕਟਰ ਆ ਉਹਨਾਂ ਨੇ ਸੌਂਡਰਾ ਕ੍ਰੋਸਬੀ
ਜੋ ਐਕਸਪਰਟ ਆ ਟਾਰਚਰ ਤੇ ਟਰਾਮਾ ਦੇ ਉੱਤੇ, ਉਹਨਾਂ ਨੇ ਕਨੈਕਟੀਕਟ ਕੋਰਟ ਦੇ ਵਿੱਚ 2009 ਚ ਦੱਸਿਆ ਸੀ ਵੀ ਜੋ CIA ਟਾਰਚਰ ਕਰ ਰਹੀ ਆ ਇਹਨਾਂ ਕੈਦੀਆਂ ਨੂੰ, ਉਹ ਬਹੁਤ ਹੀ ਅਣਮਨੁੱਖਾ ਹੈਗਾ ਆ। ਕਹਿੰਦੇ ਵੀ ਈਵਨ ਰੈਕਟਲ ਫੀਡਿੰਗ ਜੋ ਕੈਦੀਆਂ ਨੂੰ ਦਿੱਤੀ ਜਾਂਦੀ, ਕਿਉਂਕਿ ਬਹੁਤ ਵਾਰੀ ਕੈਦੀ ਹੜਤਾਲ ਤੇ ਚਲੇ ਜਾਂਦੇ ਵੀ ਅਸੀਂ ਭੁੱਖ ਹੜਤਾਲ ਤੇ ਫੂਡ ਨਹੀਂ ਖਾਣਾ, ਤੇ ਧੱਕੇ ਦੇ ਨਾਲ ਉਹਨਾਂ ਨੂੰ ਜੋ ਰੈਕਟਲ ਫੀਡਿੰਗ ਕੀਤੀ ਜਾਂਦੀ ਆ, ਉਹ ਉਹਨਾਂ ਦੀ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਉਹ ਵੀ ਟਾਰਚਰ ਹੈਗਾ ਆ। ਸੋ ਇਹ ਬਹੁਤ ਵੱਡੀ ਅੱਜ ਰਿਪੋਰਟ ਨਿਊਯਾਰਕ ਟਾਈਮ ਨੇ ਛਾਪੀ ਹੈਗੀ ਆ, ਕਿਸ ਤਰ੍ਹਾਂ 2002 ਤੋਂ ਲੈ ਕੇ ਕੁਝ ਸਮਾਂ ਪਹਿਲਾਂ ਤੱਕ 780 ਦੇ ਕਰੀਬ ਜੋ ਡਿਟੇਨੀਜ਼ ਆ ਉਹ ਅਮਰੀਕਨ ਮਿਲਟਰੀ ਪ੍ਰਿਜ਼ਨ ਕਿਊਬਾ ਦੇ ਵਿੱਚ ਗੁਆਂਟਾਨਾਮੋ ਬੇ ਦੇ ਵਿੱਚ ਰੱਖੇ ਗਏ ਸੀ, ਤੇ $13 ਮਿਲੀਅਨ ਪਰ ਪ੍ਰਿਜ਼ਨਰ ਉਹਨਾਂ ਦਾ ਖਰਚਾ ਆਇਆ ਉਹਨਾਂ ਨੂੰ ਰੱਖਣ ਦਾ, ਤੇ ਉਹਨਾਂ ਦੇ ਉੱਤੇ ਟਾਰਚਰ ਵੀ ਕੀਤਾ ਗਿਆ। ਫੋਟੋਜ਼ ਉਹਨਾਂ ਦੀਆਂ ਰਿਲੀਜ਼ ਹੋਈਆਂ। ਸੋ ਇਹ ਕਾਫੀ ਵੱਡੀ ਰਿਪੋਰਟ ਅੱਜ ਨਿਊਯਾਰਕ ਟਾਈਮ ਨੇ ਛਾਪੀ ਆ ਵੀ ਇਹ CIA ਵੀ ਬਹੁਤ ਜ਼ਿਆਦਾ ਜਿਹੜਾ ਧੱਕਾ ਆ ਉਹਨਾਂ ਲੋਕਾਂ ਦੇ ਨਾਲ ਕਰਦੀ ਰਹੀ। ਜੀ ਜੀ ਖਬਰਾਂ ਦਾ ਸਮਾਂ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ, ਤੇ ਦੱਸਦੇ ਜਾਈਏ ਡੈਲਟਾ ਦੇ ਜਿਹੜੇ ਪਾਇਲਟ ਆ ਉਹਨਾਂ ਦੇ ਦੁਆਰਾ ਜਿਹੜੇ ਨਵੇਂ ਕੰਟਰੈਕਟ ਆ ਉਹਨਾਂ ਨੂੰ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਗਈ ਆ। ਇਸ ਦੇ ਵਿੱਚ 34% ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ। ਉੱਧਰ ਯੂਨਾਈਟਿਡ ਅਮਰੀਕਨ ਤੇ ਸਾਊਥ ਵੈਸਟ ਏਅਰਲਾਈਨਸ ਵਾਲੇ ਜਿਹੜੇ ਉਹ ਆਪਣੇ ਪਾਇਲਟਸ ਦੀ ਯੂਨੀਅਨ ਦੇ ਨਾਲ ਕੰਟਰੈਕਟ ਆ ਉਹਨਾਂ ਦੇ ਵਿੱਚ ਗੱਲਬਾਤ ਦੇ ਵਿੱਚ ਲੱਗੇ ਪਏ ਨੇ। ਸੋ ਡੈਲਟਾ ਏਅਰਲਾਈਨਸ ਦੇ ਪਾਇਲਟਸ ਨੇ ਇਹ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਚੇਤਾਵਨੀ ਵੀ ਦਿੱਤੀ ਸੀਗੀ ਵੀ ਭਾਈ ਸਾਡੇ ਕੰਟਰੈਕਟ ਠੀਕ ਕਰੋ, ਨਹੀਂ ਤਾਂ ਫਿਰ ਉੱਡਣ ਖਟੋਲੇ ਤੁਹਾਡੇ ਜਿਹੜੇ ਉਹ ਸੜਕਾਂ ਤੇ ਹੀ ਜਿਹੜੇ ਪਏ ਰਹਿ ਸਕਦੇ ਆ। ਸੋ 15,000 ਜਿਹੜੇ ਪਾਇਲਟਸ ਨਾ ਉਹ ਜਿਹੜੇ ਲਾਰਜੈਸਟ US ਕੈਰੀਅਰ ਦੀ ਜਿਹੜੀ ਇਹ ਲੇਬਰ ਐਗਰੀਮੈਂਟ ਆ 15,000 ਪਾਇਲਟ ਸੀ ਉਹਨਾਂ ਦੇ ਨਾਲ ਹੋਈ ਹੈਗੀ ਆ। ਸੋ ਹੁਣ ਉਹਨਾਂ ਦੀ ਪਾਇਲਟ ਯੂਨੀਅਨ ਦੇ ਨਾਲ ਇਹਨਾਂ ਦਾ ਸਮਝੌਤਾ ਹੋ ਚੁੱਕਾ ਹੈਗਾ। ਜੀ ਬਿਲਕੁਲ, ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤ ਆ, ਤੇ ਅੱਜ ਦੇ ਪ੍ਰੋਗਰਾਮਾਂ ਦੀ ਬਾਰੇ ਇੱਕ ਵਾਰੀ ਫਿਰ ਦੱਸਦੇ ਜਾਓ। ਜੀ ਬਿਲਕੁਲ ਜੀ, ਇਸ ਤੋਂ ਅਗਲਾ ਪ੍ਰੋਗਰਾਮ 10 ਤੋਂ ਲੈ ਕੇ 11 ਵਜੇ ਤੱਕ ਪੇਸ਼ ਕੀਤਾ ਜਾਊਗਾ ਆਤਮਿਕ ਆਨੰਦ। ਗੁਰਬਾਣੀ ਦੇ ਸ਼ਬਦ ਜਿਹੜੇ ਉਹ ਤੁਸੀਂ ਰਿਕੁਐਸਟ ਕਰਕੇ ਇਸ ਦੇ ਵਿੱਚ ਸਰਵਣ ਕਰ ਸਕਦੇ ਆ। 11 ਤੋਂ ਲੈ ਕੇ 1 ਵਜੇ ਤੱਕ ਪ੍ਰੋਗਰਾਮ ਆਵੇਗਾ ਨਜ਼ਰੀਆ। 1 ਤੋਂ ਲੈ ਕੇ ਤੇ 2:30 ਵਜੇ ਤੱਕ ਦੁਪਹਿਰ ਦੇ ਤੁਹਾਡੇ ਫਰਮੈਸ਼ੀ ਗੀਤਾਂ ਦਾ ਪ੍ਰੋਗਰਾਮ, ਕੁਝ ਗੱਲਾਂ ਕੁਝ ਗੀਤ। ਤੇ 3 ਤੋਂ 4 ਵਜੇ ਤੱਕ ਪ੍ਰੋਗਰਾਮ ਸਾਂਝੀ ਸੱਥ ਜਿਹੜਾ ਆ ਉਹ ਪੇਸ਼ ਕੀਤਾ ਜਾਊਗਾ। ਵੱਖ-ਵੱਖ ਟੌਪਿਕਸ ਦੇ ਉਹਦੇ ਉੱਤੇ ਚਰਚਾ ਹੁੰਦੀ ਆ। ਫਿਰ ਉਸ ਤੋਂ ਉਪਰੰਤ ਵਿਸਰ ਦਾ ਵਿਰਸਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਬਲਵਿੰਦਰ ਕੌਰ ਜੀ, ਰਾਣੀ ਕਾਲੋਂ ਜੀ 4 ਵਜੇ ਤੋਂ ਲੈ ਕੇ ਤੇ 5:30 ਵਜੇ ਤੱਕ। 5:40 ਦੇ ਉੱਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਤੇ ਅਮਰੀਕਾ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਤੇ 6 ਤੋਂ ਲੈ ਕੇ ਫਿਰ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। 8:30 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ, ਜਿਸ ਦੇ ਵਿੱਚ ਪੰਜਾਬ ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਐਨਾਲਿਸਿਸ ਡੂੰਘੀ ਜਿਹੜੀ ਆ ਉਹ ਝਾਤਖੋਰੀ ਕੀਤੀ ਜਾਵੇਗੀ। ਸੋ ਇੱਦਾਂ ਹੀ ਪੰਜਾਬੀ ਰੇਡੀਓ ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਮਿਲਾਂਗੇ ਹੁਣ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਇਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।